फंक्शन च आ जाना ये बायस सादत ही नहीं, बायस इबादत भी है। ਤੇ ਮੈਂ ਸਮਝਦਾ ਕਿ ਜਿੰਨੇ ਦੋਸਤ ਵੀ ਹੁਣ ਤੱਕ ਤਸ਼ਰੀਫ ਲਿਆ ਚੁੱਕੇ ਨੇ ਉਹਨਾਂ ਨੂੰ ਜੀ ਆਇਆਂ ਨੂੰ, ਬਹੁਤ ਖੁਸ਼ੀ ਵਾਲੀ ਗੱਲ ਹੈ। ਬਹੁਤ ਬਹੁਤ ਸਾਡੇ ਵਾਸਤੇ ਕਾਬਿਲ ਇਤਰਾਮ ਔਰ ਵੱਡੇ ਲੋਕ ਸਾਡੇ ਦਰਮਿਆਨ ਮੌਜੂਦ ਨੇ। ਬਾਕੀ ਲੋਕ ਆਉਂਦੇ ਜਾਣਗੇ, ਕਿਉਂਕਿ ਅੱਜ ਦਾ ਅਸੀਂ ਜਿਹੜਾ ਕਾਨਫਰੰਸ ਜਾਂ ਜਿਹੜਾ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਮੁxtਲਿਫ ਪਹਿਲੂਆਂ ਤੇ ਗੱਲ ਹੋਣੀ ਹੈ। ਅਸੀਂ ਇਹਦੇ 5 ਸੈਸ਼ਨ ਰੱਖੇ ਨੇ। ਪਹਿਲਾ ਸੈਸ਼ਨ ਦੁਆਈਆ ਸੈਸ਼ਨ ਹੈ ਜਿਹੜਾ ਹਜ਼ਰਤ ਹਫੀਜ਼ ਤਾਇਬ ਦੀ ਯਾਦ ਵਿੱਚ ਹੈ। ਦੂਜਾ ਸੈਸ਼ਨ ਮਲਕ ਸ਼ਾਹ ਸਾਹਿਬ ਦੀ ਕਿਤਾਬ ਹੈ ਉਮਰਾਂ ਤੀਕ ਵਿਛੋੜੇ। ਤੀਜਾ ਸੈਸ਼ਨ ਸਾਡਾ ਅਮੀਨ ਮਲਕ ਸਾਹਿਬ ਨੂੰ ਯਾਦ ਕਰਨਾ ਹੈ, ਉਹ ਵੀ ਅੱਜ ਦੇ ਦਿਨ ਫੌਤ ਹੋਏ ਸਨ। ਚੌਥਾ ਸੈਸ਼ਨ ਜ਼ਾਹਿਦ ਹਸਨ ਦੀ ਕਿਤਾਬ ਹੈ ਪੰਜਾਬੀ ਨਜ਼ਮ ਵਿੱਚ ਨਾਬਰੀ ਦੀ ਰੀਤ। ਤੇ ਆਖਰੀ ਸੈਸ਼ਨ ਸਾਡਾ ਪਰਦੇਸੀ ਪੰਜਾਬੀ ਦੇ ਹਵਾਲੇ ਨਾਲ ਇੱਕ ਬੜਾ ਮੁਤਫਰਕ ਜਿਹਾ ਪ੍ਰੋਗਰਾਮ ਹੈ। ਸੋ ਬੜੇ ਮੁਖਤਸਰ ਜਿਹੇ ਸੇ ਅਸੀਂ ਚਾਹਾਂਗੇ ਕਿ ਇਸ ਪ੍ਰੋਗਰਾਮ ਨੂੰ ਅਸੀਂ ਇਖਤਾਮ ਤੇ ਲੈ ਕੇ ਜਾਈਏ ਔਰ ਲੋਕਾਂ ਨੂੰ ਘੱਟ ਤੋਂ ਘੱਟ ਤੰਗ ਕਰੀਏ। ਤੇ ਮੈਂ ਬਹੁਤ ਮਸ਼ਕੂਰ ਹਾਂ ਬਿਲਖਸੂਸ ਬਖਤਿਆਰ ਸਿਆਲ ਸਾਹਿਬ ਦਾ। ਇਹ ਬਹੁਤ ਵੱਡੇ ਕਾਨੂੰਨਦਾਨ ਵੀ ਨੇ ਔਰ ਮੈਨੂੰ ਇਹਨਾਂ ਦੇ ਗੁਆਂਢ ਰਹਿਣ ਦੀ ਸਾਦਤ ਹਾਸਲ ਹੈ 2-3-4 ਸਾਲ। ਇਹਨਾਂ ਦੇ ਖਿਆਲਾਤ ਤੋਂ ਇਸਤਫਾਦਾ ਕਰਨਾ, ਬਹੁਤ ਜ਼ੀਰਕ ਆਦਮੀ ਨੇ ਔਰ ਮੇਰੀ ਖਾਸ ਸੀ ਕਿ ਕਿਸੇ ਦਿਨ ਅਸੀਂ ਇਹਨਾਂ ਨੂੰ ਬੁਲਾ ਕੇ ਤੇ ਸਿਰਫ ਇਹਨਾਂ ਨਾਲ ਇੱਕ ਨਸ਼ਿਸਤ ਰੱਖਾਂਗੇ, ਇਹਨਾਂ ਦੇ ਖਿਆਲਾਤ ਤੋਂ ਇਸਤਫਾਦਾ ਕਰਾਂਗੇ। ਲੇਕਿਨ ਅੱਜ ਉਹ ਸਾਡੇ ਕੋਲ ਆ ਗਏ ਨੇ, ਚਲੋ ਅਸੀਂ ਸੁਣਦੇ ਰਹਾਂਗੇ, ਇਹਨੂੰ ਗੱਪਸ਼ਪ ਵੀ ਰਹੇਗੀ। ਤੇ ਸੋ ਅੱਜ ਦਾ ਪ੍ਰੋਗਰਾਮ ਮੈਂ ਚਾਹਾਂਗਾ ਉਸਨੇ ਇਤਫਾਕ ਹੈ ਕਿ ਸਾਡਾ ਮੇਜ਼ਬਾਨ ਵੀ ਅੱਜ ਇਨ ਟਾਈਮ ਆ ਗਿਆ। ਹਾਲਾਂਕਿ ਕਦੀ ਵੀ ਇਨ ਟਾਈਮ ਨਹੀਂ ਆਏ, ਮੇਰੀ ਮੁਰਾਦ ਮੁਮਤਾਜ਼ ਮਲਕ ਤੋਂ ਹੈ। ਤੇ ਮੈਂ ਚਾਹਾਂਗਾ ਤਸ਼ਰੀਫ ਲਿਆਓ ਤੇ ਅੱਜ ਦੇ ਪ੍ਰੋਗਰਾਮ ਦਾ ਮੁੱਢ ਬੰਨੋ ਤਾਂ ਕਿ ਅਸੀਂ ਬਰ ਵਕਤ ਸ਼ੁਰੂ ਕਰਕੇ ਬਰ ਵਕਤ ਖਾਣੇ ਦੇ ਟਾਈਮ ਤੱਕ ਪਹੁੰਚ ਸਕੀਏ। ਜਨਾਬ ਮੁਮਤਾਜ਼ ਮਲਕ ਸਾਹਿਬ ਤਸ਼ਰੀਫ ਲਿਆਓ ਜਨਾਬ। बिस्मिल्लाहिर्रहमानिर्रहीम। कुल हुवल्लाहु अहद अल्लाहु समद लम यलिद वलम यूलद वलम यकुल लहू कुफुवन अहद। सदकल्लाहुल अज़ीम व सदक रसूलुहुन नबियुल करीम। अल्लाहुम्मा सल्लि अला मुहम्मदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद। अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद। मेरे मालिक मैनू तो बस तेरे नां दी लोड़ है, जे ये मिल जाए तो मैनू कादी थोड़ है। अल्लाह करीम दे बाबरकत नां तो ਅਸੀਂ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰ ਚੁੱਕੇ ਹਾਂ ਔਰ ਆਉਣ ਵਾਲੇ तमाम ਦੋਸਤਾਂ ਨੂੰ ਖੁਸ਼ ਆਮਦੀਦ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਪੰਜਾਬੀ ਅਦਬੀ ਕਾਨਫਰੰਸ 2026 ਇਹ ਅਲਹਮਦੁਲਿਲਾ 2025 ਦੇ ਜੂਨ ਦੇ ਵਿੱਚ ਹੀ ਆਖਰੀ ਹਫਤੇ ਦੇ ਵਿੱਚ ਵੀ ਇਹ ਕਾਨਫਰੰਸ ਹੋਈ ਤੇ ਅੱਜ 2026 ਦੇ ਵਿੱਚ ਵੀ ਕਾਨਫਰੰਸ ਹੋ ਰਹੀ ਹੈ। ਉਸ ਕਾਨਫਰੰਸ ਦੇ ਵਿੱਚ ਵੀ ਮੁਜੱਦਿਦ ਨਾਤ ਹਜ਼ਰਤ ਹਫੀਜ਼ ਤਾਇਬ ਸਾਹਿਬ ਰਹਿਮਤੁल्लाह अलैह, अमीन मलक और तजम्मुल कलीम, तनवीर बुखारी और इस तरह के 5 सैशन रखे गए। और अज ये भी चूंकि अदबी कानफ्रेंस तो ये अदब के हवाले नाल ਜਿਹੜੇ ਸੈਸ਼ਨਸ ਨੇ ਉਹ ਵੀ ਰੱਖੇ ਗਏ। ਜਿਵੇਂ ਬਟ ਸਾਹਿਬ ਫਰਮਾ ਰਹੇ ਸਨ ਕਿ ਇਹਦੇ ਵਿੱਚ ਜਨਾਬ ਮਲਕ ਸ਼ਾਹ ਸਾਹਿਬ ਦੀ ਕਿਤਾਬ ਔਰ ਜ਼ਾਹਿਦ ਹਸਨ ਸਾਹਿਬ ਦੀ ਕਿਤਾਬ ਔਰ ਫਿਰ ਪਰਦੇਸੀ ਪੰਜਾਬੀ ਇੱਕ ਨਿਵੇਕਲਾ ਜਿਹਾ ਸੈਸ਼ਨ ਹੈ ਉਹ ਵੀ ਹੋਏਗਾ ਇਨਸ਼ਾਅੱਲਾ। ਬਗੈਰ ਕਿਸੇ ਤਮਹੀਦ ਔਰ ਬਿਲਾ ਤਾਖੀਰ ਅਸੀਂ ਆਗਾਜ਼ ਕਰਨੇ ਆ ਪ੍ਰੋਗਰਾਮ ਦਾ। ਮੈਂ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਉੱਚੇ ਸਿਪਰੋਂ ਨੇ ਜਨਾਬ ਬਖਤਿਆਰ ਅਲੀ ਸਿਆਲ ਸਾਹਿਬ, ਮੈਂ ਗੁਜ਼ਾਰਿਸ਼ ਕਰਨਾ ਕਿ ਤੁਸੀਂ ਸਟੇਜ ਤੇ ਤਸ਼ਰੀਫ ਲਿਆਓ ਨਾ। ਤੁਹਾਡੀ ਤਾਲੀਮ ਬਖਤਿਆਰ ਅਲੀ ਸਿਆਲ ਸਾਹਿਬ माहिर कानून ने और इन्होंने मेहरबानी का जिन्होंने टाइम बख्शिया। इस तो बाद एक और बड़ी इल्मी अदबी रूहानी शख्सियत एक चीज़ जी सांझ है साड़ी कि हज़रत हफीज़ ताइब साहब रहमतुल्लाह अलैह दे नाल सानू प्यार है, मुहब्बत है, इश्क है, लेकिन इन्होंने हफीज़ ताइब साहब नू हिफ्ज़ किया होया है, याद किया होया है, उन्हां दी गल्लां, उन्हां दा कलाम, उन्हां दी शख्सियत नू और उन्हां दे नाल बहुत ज़्यादा टाइम गुजरिया। इन्हां नाल भी हफीज़ ताइब साहब नू प्यार है। मेरी मुराद जनाब रियाज मुस्तफा साहब, तुसी स्टेज ते तशरीफ लियाओ और सब दी तालीम। बहुत शुक्रिया, मेहरबानी।
ਇਸ ਤੋਂ ਬਾਅਦ ਪੰਜਾਬੀ ਤਹਿਰੀਕ ਦੀ ਗੱਲ ਹੋਵੇ, ਪੰਜਾਬੀ ਸੇਵਾ ਦੀ ਗੱਲ ਹੋਵੇ ਤੇ ਇੱਕ ਸਾਡੇ ਬੜੇ ਪਿਆਰੇ ਮਿੱਤਰ ਜਿਹੜੇ ਕਿ ਆਪ ਵੀ ਸ਼ੋਭਾ ਦਰਸੋ ਤਦਰੀਸ ਨਾਲ ਵਾਬਸਤਾ ਨੇ ਔਰ ਇਸ ਤੋਂ ਬਾਅਦ ਉਹਨਾਂ ਦੀਆਂ ਪੰਜਾਬੀ ਵਾਸਤੇ ਖਿਦਮਤ ਬਹੁਤ ਜ਼ਿਆਦਾ ਨੇ। ਹਫ਼ਤਾਵਾਰ ਇੱਕ ਪ੍ਰੋਗਰਾਮ ਹੁੰਦਾ ਹੈ ਪੰਜਾਬੀ ਅਦਬੀ ਸੰਗਤ ਦਾ, ਉਹ ਇਹਨਾਂ ਦੀ ਛਤਰ ਛਾਵੇਂ ਹੁੰਦਾ ਹੈ ਔਰ ਬੜੇ ਬਿਹਤਰੀਨ ਤਰੀਕੇ ਨਾਲ ਇਹਨਾਂ ਦੀ ਸੇਵਾ, ਇਹਨਾਂ ਦੇ ਕੰਮ ਚੱਲ ਰਹੇ ਨੇ। ਬੜੀ ਮੁਰਾਦ ਜਨਾਬ ਡਾਕਟਰ ਇਬਾਦ ਨਬੀਲ ਸ਼ਾਹ, ਤੁਸੀਂ ਸਟੇਜ ਨੂੰ ਰੌਣਕ ਬਖਸ਼ੋ। ਇਸ ਤੋਂ ਬਾਅਦ ਲੱਗਦੇ ਹੱਥ ਅਸੀਂ ਜਿਹੜੇ ਸਾਡੇ ਦੂਸਰੇ ਦੋਸਤ ਨੇ, ਮੈਂ ਚਾਹਾਂਗਾ ਕਿ ਸਾਡੇ ਅਗਲੇ ਜਿਹੜੀ ਤਕਰੀਬ ਦੇ ਦੁੱਲਾ ਨੇ ਔਰ ਉਹ ਵੀ ਚੁੱਕੇ ਅਦਬ ਦੀ ਦੁਨੀਆ ਦਾ ਇੱਕ ਬੜਾ ਸੋਹਣਾ ਨਾਮ, ਬੜਾ ਖੂਬਸੂਰਤ ਨਾਮ, ਅੱਜ ਉਮਰਾਂ ਤੀਕ ਵਿਛੋੜੇ ਉਹਨਾਂ ਦੀ ਕਿਤਾਬ ਦਾ ਮੁੱਖ ਵਖਾਲੀ ਹੈ ਵੇ ਜਨਾਬ ਮਲਕ ਇਰਸ਼ਾਦ ਸਾਹਿਬ। ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਸਟੇਜ ਤੇ ਆ ਜਾਓ। ਬਹੁਤ ਸ਼ੁਕਰੀਆ ਜੀ। ਇਸ ਤੋਂ ਬਾਅਦ ਅਗਰ ਅਸੀਂ ਅਦਬ ਦੀ ਗੱਲ ਕਰਾਂਗੇ ਤੇ ਸ਼ਾਇਰੀ ਦੀ ਗੱਲ ਕਰਾਂਗੇ ਤੇ ਸ਼ਾਇਰੀ ਦੇ ਵਿੱਚ ਇੱਕ ਬੜਾ ਸੋਹਣਾ ਨਾਂ ਕਿ ਦਿਨ ਬ ਦਿਨ ਉਸ ਸ਼ਖਸੀਅਤ ਦੇ ਵਿੱਚ, ਉਹਨਾਂ ਦੇ ਕਲਾਮ ਦੇ ਵਿੱਚ, ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਨਿਖਾਰ ਆਉਂਦਾ ਹੀ ਪਿਆ ਵੇ, ਲੇਕਿਨ ਕਲਾਮ ਦਿਨ ਬ ਦਿਨ ਉਹਨਾਂ ਦੀ ਤਰ੍ਹਾਂ ਵੀ ਸੋਹਣਾ ਹੁੰਦਾ ਜਾ ਰਿਹਾ ਵੇ। ਜਿਹੜਾ ਸੁਣੋ ਉਹ ਵੀ ਅੱਛਾ ਲੱਗਦਾ ਵੇ, ਹਰ ਗੱਲ ਹੀ ਚੰਗੀ ਲੱਗਦੀ ਹੈ ਕਿਉਂਕਿ ਉਹ ਬੰਦਾ ਹੀ ਬਹੁਤ ਪਿਆਰਾ ਹੈ। ਮੇਰੀ ਮੁਰਾਦ ਜਨਾਬ ਡਾਕਟਰ ਸਗੀਰ ਅਹਿਮਦ ਸਗੀਰ ਸਾਹਿਬ, ਮੈਂ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਕਰਨਾ ਕਿ ਤੁਸੀਂ ਵੀ ਸਟੇਜ ਨੂੰ ਰੌਣਕ ਬਖਸ਼ੋ। जनाब सगीर अहमद सगीर, बिस्मिल्लाह जी। आओ जी। मैं चाहांगा कि सीधे इसे तरह ही साडे अज दी तकरीब दे प्रधान और पंजाबी अदबी कॉन्फ्रेंस दे जिहड़ा जी वो सदारत करने वाले जनाब चौधरी इलियास कुमन साहब, चेयरमैन पंजाबी ज़बान तहरीक, तुहाडी सब दी तालियां मैं गुजारिश करना कि तुसीं स्टेज नूं रौनक बख्शो। ਇਸ ਤੋਂ ਬਾਅਦ ਹਮੇਸ਼ਾ ਇਸ ਤਰ੍ਹਾਂ ਹੋਣ ਕਰਦੇ ਤੇ ਨਾ ਹੀ ਨੇ, ਲੇਕਿਨ ਸਾਡਾ ਦਿਲ ਕਰਦਾ ਹੈ ਔਰ ਤੁਹਾਡੇ ਸਾਰਿਆਂ ਦੀ ਤਾਲੀਆਂ ਨਾਲ ਹੋਣਗੀਆਂ ਤੇ ਫਿਰ ਨਾ ਨਹੀਂ ਕਰਨਗੇ। ਤੁਹਾਡੇ ਸਾਡੇ ਸਾਰਿਆਂ ਦੇ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਲੇ, ਸਾਡੇ ਵਰਗੇ ਬੱਚਿਆਂ ਦੀ ਸਰਪ੍ਰਸਤੀ ਕਰਨ ਵਾਲੇ ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ, ਚੇਅਰਮੈਨ ਪੰਜਾਬੀ ਮੀਡੀਆ ਗਰੁੱਪ, ਚੇਅਰਮੈਨ ਪੰਜਾਬੀ ਯੂਨੀਅਨ, ਗੁਜ਼ਾਰਿਸ਼ ਕਰਾਂਗਾ ਕਿ ਸਟੇਜ ਤੇ ਤਸ਼ਰੀਫ ਲਿਆਓ। ਬਹੁਤ ਸ਼ੁਕਰੀਆ, ਮਿਹਰਬਾਨੀ। हजरत हफीज ताहिब साहब रहमतुल्लाह अलैह मुजद्दिद नात, उन्हां दा ना किसी तारुफ का मोहताज नहीं है। मेरा ख्याल है कि इस दौर दे विच रहने वाला हर बंदा जिहड़ा हजूर नबी करीम सल्लल्लाहु अलैहि वसल्लम नाल प्यार करदा है, मुहब्बत करदा है, उन्हां दा कलाम, उन्हां दियां नातां तो बिल्कुल वो वाकिफ और जानू है, क्योंकि आपने लिखिया एडा सोहना, आपका काम इन्ना सोहना है कि वो कोई टकिया छुपिया नहीं है। ते ਅਸੀਂ ਇਹ ਸੈਸ਼ਨ ਨੂੰ ਬੜਾ ਮੁਖਤਸਰ ਵੀ ਰੱਖਿਆ, ਲੇਕਿਨ ਇਹਨੂੰ ਬੜਾ ਖੂਬਸੂਰਤ ਇਸ ਹਵਾਲੇ ਨਾਲ ਰੱਖਿਆ ਕਿ ਇਹਦੇ 'ਚ ਗੱਲਬਾਤ ਕਰਨ ਵਾਲੇ ਸਿਰਫ 2-3 ਲੋਕ ਹੋਣਗੇ ਔਰ ਅੱਜ ਅਸੀਂ ਹਫੀਜ਼ ਸਾਹਿਬ ਸਾਹਿਬ ਦਾ ਕਲਾਮ ਵੀ ਸੁਣਾਂਗੇ। ਹਮੇਸ਼ਾ ਹੀ ਟਾਈਮ ਘੱਟ ਹੁੰਦਾ ਹੈ, ਹਾਫਿਜ਼ ਅਦਨਾਨ ਅਜਮੇਰੀ ਸਾਹਿਬ ਜਿਹੜੇ ਨੇ ਉਹ ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹੁੰਦੇ ਹਾਂ, ਲੇਕਿਨ ਅੱਜ ਗੁਜ਼ਾਰਿਸ਼ ਹੈ ਕਿ ਕੋਈ ਜ਼ਰਾ ਆਹੋ ਅਸੀਂ ਉਹਨਾਂ ਨੂੰ ਸੁਣੀਏ। ਔਰ ਮੇਰੀ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਹੈ ਜਨਾਬ ਹਾਫਿਜ਼ ਅਦਨਾਨ ਅਜਮੇਰੀ ਸਾਹਿਬ ਨੂੰ ਕਿ ਤੁਸੀਂ ਆਓ ਔਰ ਤੁਸੀਂ ਹਫੀਜ਼ ਤਾਹਿਬ ਸਾਹਿਬ ਦੇ ਕਲਾਮ ਤੋਂ ਅੱਜ ਦੀ ਇਸ ਕਾਨਫਰੰਸ ਦਾ ਮੁੱਢ ਬਣੋ ਜੀ। ਤਾਲੀਆਂ ਨਾਲ ਇਸਤਕਬਾਲ ਕਰ ਸਕਦੇ ਹੋ ਤੁਸੀਂ ਸਰਕਾਰ ਦੇ ਇਸਲਾਹ ਖਾਮਦ। बहुत शुक्रिया जनाब, अल्लाह ताला बरकत अता फरमाए, तुहानू जज़ा अता फरमाए। सल्लल्लाहु अलैका या रसूल अल्लाह वसल्लम अलैका या हबीब अल्लाह। ये कलाम रियाज मुस्तफा साहब ने हुक्म दिता है कि मैंने जरूर सुनाना है। ताहिब साहब ने कलाम लिखे है। तजल्लियात का गुलजार मस्जिदे नबवी जमालिया का शाहकार मस्जिदे नबवी
جہاں پکار گناہ گار کی سنی جائے، جہاں پکار گناہ گار کی سنی جائے، میرے حضور کا دربار مسجد نبوی، میرے حضور کا دربار مسجد نبوی، مینار جس کے ہیں یاران آشنا کی طرح، مینار جس کے ہیں یاران آشنا کی طرح، ستون اس کے ہے غم خوار مسجد نبوی، ستون اس کے ہے غم خوار مسجد نبوی، دل و نظر کو بیک وقت نور نور کرے، دل و نظر کو بیک وقت نور نور کرے، فروغ مطلع انوار مسجد نبوی، فروغ مطلع انوار مسجد نبوی۔ اور بٹ صاحب شیر ਤੁਹਾਡੇ ਕੋ ਦੁਆ ਲੈਂਦੇ ਮੈਂ ਪੜ ਲਗਾ ਵਾ ਤਾਇਬ ਸਾਹਿਬ ਲਿਖਦੇ ਨੇ ਕਿ ਦਿਲੋਂ ਕੋ ਆਪਣੀ طرف کھینچتی رہے تائب، دلوں کو اپنی طرف کھینچتی رہے تائب، ہمیشہ صورت دلدار مسجد نبوی، ہمیشہ صورت دلدار مسجد نبوی۔ ایک دفعہ درود شریف پڑھ لو صلی اللہ علیہ
अच्छा एक मनकबत पढ़ दवां ताहिब साहब ने पंजाबी च लिखी है इमाम अली मकाम हजरत इमाम हुसैन रजी अल्लाह ताला आप दी शान दे विच हसब मौका भी है और मैं व्हाट्सएप ਤੁਹਾਡੀ ਖਾਸ ਤਵੱਜੋ ਤਾहिब साहब लिखते ने कुमन साहब दी दुआ दुखड़ा फूलण वाला दुखड़ा फूलण वाला नहीं पर गम भूलण वाला नहीं दुखड़ा फूलण वाला नहीं ए दुखड़ा फूलण वाला नहीं शीर दिया तीर दिया शीर दिया तीर दिया शीर दिया तीर दियो ए बच्चा बोलण वाला नहीं ए बच्चा बोलण वाला नहीं शीर दिया तीर दिया शीर दिया तीर दिया शीर दिया तीर दियो ए बच्चा बोलण वाला नहीं ए बच्चा डोलण वाला नहीं दुखड़ा फूलण वाला नहीं समा दुहाया देंदा समा दुहाया देंदा समा दुहाया देंदा ऐसी रूलण वाला नहीं ऐसी रूलण वाला नहीं दुखड़ा फूलण वाला नहीं भट्ट साहब गर्मी की गल कर रहे सन ताहिब साहब ने लिखा है कि धुप ही धुप करबल विच धुप ही धुप करबल विच धुप ही धुप करबल विच छावा वंडण वाला नहीं छावा वंडण वाला नहीं जेड़ा कर बल जेड़ा कर बल जेड़ा कर बल दे
درس او بھلن والا نہیں، درس او بھلن والا نہیں، دکھڑا کھولن والا نہیں، پر غم بھلن والا نہیں، دکھڑا کھولن والا۔ بٹ صاحب محبت ہے، ایک دفعہ دوسری پڑھ لو صلی اللہ علیہ بے یار تے بے وس دے مددگار تسی ہو، بے یار تے بے وس دے مددگار تسی ہو، غم کھا دی ہوئی جان دے غم خار تسی ہو، کوڑا نہیں لگیا کبھی سچ جس دی زبانوں، کوڑا نہیں لگیا کبھی سچ جس دی زبانوں، منیا زمانے نے سچیار تسی ہو، منیا زمانے جس پاروں اے دل زندہ او چاہت ہے تو ساڈی، جس پاروں اے دل زندہ او چاہت ہے تو ساڈی، جس وچ اسی وسنے آ او سنسار تسی ہو، جس وچ اس کلام دا بڑے شیر نے حاصل کلام شیر نہ پڑھا لگا وا، بے یار تے بے وس دے مددگار تسی ہو، گل بات کوئی بنا نات نہ سجے، گل بات کوئی مینوں بنا نات نہ
سجے میرے تے خیالاں دی مختار تسی میرے تے خیالاں دی مختار تسی غم کھا دی ہوئی جان سبحان اللہ سبحان اللہ موبائل لے لو کیا بات سبحان اللہ ماشاء اللہ ماشاء اللہ بہت خوب جی ماشاء اللہ سونا کلام اور بہت ہی سونے ٹنگ نال بہت خوبصورت انداز نال تسی پڑھیا اللہ پاک تانوں جزا عطا فرمائے مالک تانوں صحت سلامتی عطا فرمائے اور اے تاریخ گواہ ہے کہ جن نے نبی کریم صلی اللہ علیہ وآلہ وسلم نال محبت کیتی انہوں بھی کسی شے دی تھوڑ نہیں ہے اس گل دی بھی تاریخ گواہ ہے کہ جن نے نبی کریم صلی اللہ علیہ وآلہ وسلم دی عاشقاں نال دیوانیاں نال محبت کیتی انہوں بھی کسی شے دی تھوڑ نہیں اور اسی ویکھدے ہاں اج ملک دے وڈے وڈے سنا خان جڑے ماشاءاللہ انہوں نے حفیظ صاحب دا کلام پڑھیا اللہ تعالیٰ نے بڑیاں عزتاں بخشیاں انجے ہی ماشاءاللہ ہونے ساڈے اے جڑے حافظ عدنان حجویری صاحب نے بہت سونا کلام پڑھتے نے ماشاءاللہ اور بڑا اللہ تعالیٰ نے کرم کیتے نے ماشاءاللہ بڑے اللہ تعالیٰ نے فضل کیتے نے حفیظ طائب صاحب رحمۃ اللہ علیہ اس پروگرام دی وجہ ایک تے حفیظ طائب صاحب میرا خیال ہے کہ کوئی ایسا دن نہیں ساڈے اس دفتر دے وچ کہ جدوں انہاں دا ذکر نہ ہوئے بٹ صاحب نو چونکہ ایک بڑی محبت اور عشق کیونکہ بٹ صاحب دا بچپن انہاں دے ہتھاں دے وچ گزریا بٹ صاحب دا بڑا ٹائم انہاں دے نال گزریا اس تو بعد وہ چونکہ ہے ہی عاشق رسول سن انہاں دا دیدار کر لینا ویکھ لینا جنہاں لوگاں نے ویکھیا انہاں دے چہرے دی روحانیت سکون تمانیت جنہاں نے دیکھیا واقعی ایک عاشق رسول دے چہرہ وے تے یہ ماشاءاللہ بڑی گل ہے کہ اسی انہاں دے عہد دے وچ اسی انہاں نوں یاد کر رہے ہاں اور انہاں دے جڑا کام ہے وہ اتنا سونا کہ انہاں نوں سرکاری صدارتی ایوارڈ بھی ملیا اور اس تو بعد جڑے اصل ایوارڈ ہے نے کہ وارث شاہ سدے جی ہوندے جنہاں کیتیاں نیک کمائیاں نے کہ اج او ظاہری طور تے چلے گئے نے لیکن نہیں گئے اج بھی وہ ساڈے دلاں دے وچ موجود نے اور جون چونکہ 13 جون انہاں دی برسی اور 14 فروری بھی اسی منانے ہاں انہاں دی سالگرہ دا یوم پیدائش جڑا وے وہ بھی اتنے پنجاب ہاؤس وچ منایا جاندا ہے اور 13 جون والا پروگرام جڑا ہے یہ بھی اسی منانے اور چونکہ اس دن بٹ صاحب دی مصروفیت سی اسلام آباد جانا سی بٹ صاحب نے اور بھی ایک دو کام شام سی لہٰذا یہ طے پایا کہ اسی انشاءاللہ محرم تو بعد یہ کوئی پروگرام رکھ دیں تو اج عشاقان حفیظ طائب اور عاشق رسول صلی اللہ علیہ وآلہ وسلم سارے موجود نے تے بغیر کسی تمہید دے میں جی میں پہلا گل کر رہا سا کہ ایک ایسا شخص کہ جنہاں نے حفیظ طائب صاحب نو حفظ کیتا ہویا وے جنہاں نے انہاں دے نال ٹائم گزاریا جنہاں نے انہاں نال وقت گزاریا اور جویں کہ بٹ صاحب کہہ رہے سن کہ آج دے پروگرام نو اساں رکھیا ہی صرف دو شخصیات تے ایک حافظ عدنان حجویری صاحب کو حفیظ طائب صاحب دا کلام سننا ہے تے دوسرا ریاض مصطفیٰ صاحب کو حفیظ طائب صاحب دیاں گلاں اور یاداں سنیاں نے تو سو جناب تسی استقبال کرو تہاڈی تالیاں وچ میں دعوت دینا جناب ریاض مصطفیٰ صاحب تھوڑیاں یہ تالیاں ہور مارو مہربانی بہت شکریہ الصلاۃ والسلام علیکہ یا سیدی یا رحمت للعالمین اگس فقیر اس قابل تے نہیں ہے تے حضرت دی مہربانی سی میں صرف ایک گل کراں گا کہ حضرت حفیظ طائب رحمۃ اللہ علیہ دا جڑا کلام ہے نا جس اج کل ایک رواج چل پیا آواں جاواں کھاواں لکھنا بھی اور پڑھنا بھی نہ سننا نہیں پتا نہ پڑھنا نہیں پتا حالات ایسے کہیں گے ہاتھ چک لو اس طرح پڑھو لیکن طائب صاحب نے آقا کریم صلی اللہ علیہ وسلم دے سراپے کا ذکر کیتا جڑے نعت خان نعت نگار آج کا بہت زیادہ اور نعت ایک محبوب موضوع
शहर मदीना का तस्करा है नात खान है बहुत ज़्यादा लेकिन हज़रत हफीज़ ताहिब रहमतुल्लाह ने इस तो अलावा आका करीम सल्लल्लाहु अलैहि वसल्लम ने पैगाम की गल की थी जिंदी सब तो ज़्यादा ज़रूरत कि नाफिज करो वजूद पे अतात हजूर की और विरसे में दो याल कुल्फत हजूर की यानी पैगाम की गल की थी कि नाफिज करो वजूद पे अतात हजूर की और विरसे में दो अयाल को उल्फत हजूर की उन लम्हों को करो बस शुमार में पाओ जिनमें खुदा से मोहब्बत हजूर की लाजिमा उसका शुक्र बशक्ल दरूद पाक साया फिगन हम पे जो रहमत हजूर की पंजाबी पढ़ रहे सन हाँ जी करी मुरी जी पढ़ आंदा है यादो नूर नगर आंदा है बहदिया उठदिया टुरदिया फिरदिया रोजा पाक नजर आंदा है अदबक चुकी नहीं जाती नजरी जादो धारा आंदा है हरफ लबा ते आन दी थावे अखियां दे विच तारा आंदा है और रूह इंज राजी हो जाती जिवें मुसाफिर घर आंदा और उर्दू जैसा लिखा कि कदमों में शहनशाह दो आलम के पड़ा हूँ कदमों में शहनशाह दो आलम के पड़ा हूँ मैं जर्रा नाचीज हूँ या बख्त रसा हूँ मैं जर्रा नाचीज हूँ या बख्त रसा हूँ अब कौन सी नेमत की तलब हक से करूँ मैं दहलीज पे सुल्तान मदीना की खड़ा हूँ अब कौन सी नेमत की तलब हक से करूँ मैं दहलीज पे सुल्तान मदीना की खड़ा हूँ दामन मेरा धुलवाया गया अरफा में पहले आप हज करके आए थे मदीना शरीफ दामन मेरा धुलवाया गया अरफा में पहले फिर दरगाह सरकार पे बुलवाया गया हूँ उस पैकरे नूरी को तसव्वुर में बसाकर मैं रोज़े अथर की तरफ देख रहा हूँ काश जरा देर यही वक्त ठहर जाए मैं पेशे रसूल अरबी नासर ख्वाब में दर खुला हजूरी का सरकार ताज साहब की नात मुझे बहुत पसंद ख्वाब में दर खुला हजूरी का क्या वसीला बना हजूरी का जैसे जैसे हुई पजीर आई शौक बढ़ता गया हजूरी का और उनके दर पे नसीब होता है हाजिरी में मजा हजूरी का उनके दर पे नसीब होता है हाजिरी में मजा हजूरी का आंसुओं के चिराग जल उठे जश्न बरपा हुआ हजूरी का आंसुओं के चिराग जल उठे जश्न बरपा हुआ हजूरी का न खत्म होगा बाद माशर भी अमले इर्तका हजूरी का लाख हाइल गमे जमाना हुआ जितनी महंगाई और मिन हैसुल को हमारा हाल है लाख हाइल गमे जमाना हुआ कारवां कब्र का हजूरी का दिल का सब दर्द कर बयां इसमें नात है सिलसिला हजूरी का दिल का सब दर्द कर बयां इसमें नात है सिलसिला हजूरी का हासिले जिंदगी समझता है लम्हा दिलकुशा हजूरी का ख्वाब में दर खुला हजूरी का क्या वसीला बना जैसे जैसे हुई पजीर आई शौक बढ़ता गया हजूरी बस मेहरबानी बहुत शुक्रिया बड़ी मेहरबानी ਤੁਸੀਂ ਹਮੇਸ਼ਾ ਹੀ ਬੜੇ ਇਤਸਾਰ ਤੋਂ ਕੰਮ ਲੈਂਦੇ ਹੋ ਪਰ ਸਾਡਾ ਤਾਂ ਦਿਲ ਕਰਦਾ ਹੈ ਕਿ ਤੁਹਾਡੇ ਕੋਲ ਜਿੰਨਾ ਇਲਮ ਹੈ ਜਿੰਨੀਆਂ ਯਾਦਾਂ ਨੇ ਤੁਸੀਂ ਉਹ ਸਾਂਝੀਆਂ ਕਰਦੇ ਰਹੋ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਅੱਜ ਦਾ ਸਾਡਾ ਪਹਿਲਾ ਸੈਸ਼ਨ ਹਜ਼ਰਤ ਹਫੀਜ਼ ਤਾਇਬ ਸਾਹਿਬ ਰਹਿਮਤੁल्लाह ਅਲੈਹ ਦੀ ਯਾਦ ਵਿੱਚ ਔਰ ਹਫੀਜ਼ ਤਾਇਬ ਸਾਹਿਬ ਦੇ ਜਿਹੜੇ ਕੋਈ ਨਾਤੀਆ ਮਜਬੂਏ ਨੇ ਉਹਨਾਂ ਦੇ ਵਿੱਚ ਸੱਲੂ ਅਲੈhi व ਆਲਹੀ ਔਰ ਦੂਸਰਾ ਸਿੱਖ ਮਿੱਤਰਾਂ ਦੀ तीसरा वसल्लिमु तस्लीमा फिर वही यासीन वही ताहा और इस तो बाद उन्होंने दे मजमूए के लेख फिर उस तो बाद नसीब और बाकियां दे विच ताबीर और इस तो बाद जी ताबीर और बहार फिर उस तो बाद नात शाल हैं जबकि और नसी कुतब दे विच पुनछान बाबे मुनाकब ते पंजाबी नात तहकीकी जायजा कौसरिया और किताबियात सीरत रसूल सल्लल्लाहु अलैहि वसल्लम ये कुछ उन्हां दियां ਜਿਹੜੀਆਂ ਨੇ ਤਸਾਨੀਫ ਨੇ ਇਸ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਅਰਜ਼ ਕਰ ਚੁੱਕਿਆ ਕਿ ਉਹਨਾਂ ਦਾ ਕਲਾਮ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਰੂਹਾਨੀਅਤ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਾ ਭੁੱਲਣ ਵਾਲੀਆਂ ਅੱਜ ਵੀ ਉਹ ਦਿਲਾਂ ਦੇ ਵਿੱਚ ਨਕਸ਼ ਨੇ ਉਹਨਾਂ ਦੇ ਈਮਾਨ ਅਫਰੋਜ਼ ਮੈਂ ਕਹਿੰਦਾ ਕਿ ਉਹਨਾਂ ਦਾ ਕਲਾਮ ਜਿਸ ਖੂਬਸੂਰਤੀ ਨਾਲ ਉਹ ਆਪ ਤਹਿਤ ਲਫ਼ਜ਼ ਪੜ੍ਹਦੇ ਸਨ ਉਹਦੀ ਵੀ ਕਿਆ ਹੀ ਬਾਤ ਹੈ ਔਰ ਮੈਂ ਅੱਗੇ ਕਈ ਵਾਰੀ ਦੱਸ ਚੁੱਕਿਆ ਕਿ ਘੁੰਮਣ ਸਾਹਿਬ ਜਾਂ ਭੱਟ ਸਾਹਿਬ ਜਦੋਂ ਸਾਡਾ ਅਸੀਂ ਕਿਧਰੇ ਵੀ ਜਾਣਾ ਹੋਵੇ ਸ਼ਹਿਰੋਂ ਬਾਹਰ ਜਾਂ ਕਿਧਰੇ ਸਫ਼ਰ ਦਾ ਆਗਾਜ਼ ਜਿਹੜਾ ਹੈ ਨਾ ਜੀ ਉਹ ਹਫੀਜ਼ ਤਾਇਬ ਸਾਹਿਬ ਰਹਿਮਤੁल्लाह ਅਲੈਹ ਦੇ
ਕਲਾਮ ਤੋਂ ਹੁੰਦਾ ਵੇ। ਔਰ ਅਕਸਰ ਤੇ ਇਹੀ ਹੁੰਦਾ ਹੈ ਕਿ ਉਹ ਜਿਹੜਾ ਆਪ ਪੜ੍ਹ ਰਹੇ ਨੇ ਉਹ ਲਾ ਦੇਈਦਾ, ਨਹੀਂ ਤੇ ਫਿਰ ਅਦਨਾਨ ਸਾਹਿਬ ਜਾਂ ਸਰਵਰ ਨਕਸ਼ਬੰਦੀ ਦੀ ਆਵਾਜ਼ ਦੇ ਵਿੱਚ ਤੇ ਖੁਸ਼ਬੂ ਹੈ दो आलम में तेरी है गुले चीदा किस मुंह से बयां हूं तेरे औसाफ हमीदा। ਔਰ ਇਸ ਤੋਂ ਇਲਾਵਾ ਫਿਰ ਆਪ ਦਾ ਕਲਾਮ ਜਿਹੜਾ ਅਕਸਰ ਅਸੀਂ ਵੀ ਮਹਿਫਲਾਂ 'ਚ ਪੜ੍ਹ ਕੇ ਦਾਦ ਲੈਂਦੇ ਆ, ਉਹ ਇਹ ਵੇ ਕਿ ਮੁਸਤਫਾ ਦੀ ਦੁਆ ਦਾ ਅਸਰ ਵੇਖਿਆ, ਸਿਰ ਨਵਾ ਕੇ ਖਲੋਤਾ ਉਮਰ ਵੇਖਿਆ। ਔਰ ਚੱਲ ਪਈ ਉਹਦੀ ਰਹਿਮਤ ਦੀ ਠੰਡੀ ਹਵਾ, ਚੱਲ ਪਈ ਉਹਦੀ ਰਹਿਮਤ ਦੀ ਠੰਡੀ ਹਵਾ, ਮੇਰਾ ਦਾਮਨ ਜਦੋਂ ਤਰਬਤਰ ਵੇਖਿਆ। ਔਰ ਗੱਲ ਨਹੀਂ ਬੰਦੀ ਕੋਈ ਉਹਦੀ ਰਹਿਮਤ ਬਿਨਾ, ਗੱਲ ਨਹੀਂ ਬੰਦੀ ਕੋਈ ਉਹਦੀ ਰਹਿਮਤ ਬਿਨਾ, ਕਿਹੜਾ 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 ਯਤਨ ਮੈਂ ਨਾ ਕਰ ਵੇਖਿਆ। ਔਰ ਫਿਰ ਲਿਖਦੇ ਨੇ ਕਿ ਸੌਰ ਮੇਰੇ ਮੁਕੱਦਰ ਦਾ ਖਾਤਾ ਗਿਆ, ਸੌਰ ਮੇਰੇ ਮੁਕੱਦਰ ਦਾ ਖਾਤਾ ਗਿਆ। ਅੱਲਾ ਕਰੇ ਕਿ ਸੌਰ ਜਾਵੇ ਸਾਡੇ ਸਭ ਦਾ। ਸੌਰ ਮੇਰੇ ਮੁਕੱਦਰ ਦਾ ਖਾਤਾ ਗਿਆ, ਕਮਲੀ ਵਾਲੇ ਜਦੋਂ ਇੱਕ ਨਜ਼ਰ ਵੇਖਿਆ, ਮੁਸਤਫਾ ਦੀ ਦੁਆ ਦਾ ਅਸਰ ਵੇਖਿਆ, ਸਿਰ ਨਵਾ ਕੇ ਖਲੋਤਾ ਉਮਰ ਵੇਖਿਆ। ਅੱਲਾਹ ਤਾਲਾ ਹਫੀਜ਼ ਤਾਹਿਬ ਸਾਹਿਬ ਦੇ ਦਰਜਾਤ ਬੁਲੰਦ ਫਰਮਾਏ। ਹਰ ਉਸ ਦਿਲ ਨੂੰ, ਹਰ ਉਸ ਸ਼ਖਸ ਨੂੰ, ਹਰ ਉਸ ਜੀ ਨੂੰ ਅੱਲਾਹ ਤਾਲਾ ਆਬਾਦ ਰੱਖੇ, ਖੁਸ਼ੀਆਂ ਦੇਵੇ, ਸਕੂਨ ਦੇਵੇ ਜਿਹੜਾ ਹਫੀਜ਼ ਤਾਹਿਬ ਸਾਹਿਬ ਨਾਲ ਪਿਆਰ ਕਰਦਾ ਹੈ, ਇਹ ਜਿਹਨੂੰ ਹਫੀਜ਼ ਤਾਹਿਬ ਸਾਹਿਬ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਤੇ ਅਸੀਂ ਇਸ ਸੈਸ਼ਨ ਦੇ ਇਖਤਤਾਮ ਹੋ ਚੁੱਕਿਆ ਔਰ WhatsApp ਫਰਮਾ ਸਨ ਕਿ ਮੈਂ ਗੱਲ ਕੋਈ ਨਹੀਂ ਕਰਨੀ ਹੈ, ਤੁਸੀਂ ਮੇਰੀ ਗੱਲਬਾਤ ਜਿਹੜੀ ਹੈ ਨਾ ਜੀ ਉਹਨੂੰ ਮਹਿਫੂਜ਼ ਰੱਖੋ ਔਰ ਅਗਲਾ ਪ੍ਰੋਗਰਾਮ ਛੇਤੀ ਨਾਲ ਸ਼ੁਰੂ ਕਰ ਦਿਓ। ਅਗਲਾ ਸੈਸ਼ਨ ਸਾਡਾ ਸਾਡੇ ਬੜੇ ਪਿਆਰੇ ਦੋਸਤ, ਬੜੇ ਸਾਡੇ ਨਿੱਗੇ ਜੀ, ਸਾਡੇ ਵੀਰ, ਸਾਡੇ ਮਿੱਤਰ ਸ਼ਾਇਰ ਨੇ ਔਰ ਇਹ ਐਸੇ ਖੂਬਸੂਰਤ ਇਨਸਾਨ ਨੇ, ਕੋਟ ਰਾਧਾ ਕਿਸ਼ਨ ਰਹਿੰਦੇ ਨੇ, ਲੇਕਿਨ ਲਾਹੌਰ ਇਹਨਾਂ ਨੂੰ ਇੰਝ ਹੀ ਹੈ ਕਿ ਜਿਵੇਂ ਸਾਨੂੰ ਇਹ ਮੈਕਡੋਨਲਡ ਹੈ ਇੱਥੋਂ ਬਾਹਰ। ਮਤਲਬ ਅਸੀਂ ਸ਼ਾਇਦ ਇੰਨੀ ਛੇਤੀ ਉੱਥੇ ਨਹੀਂ ਪਹੁੰਚਦੇ ਜਿੰਨੀ ਛੇਤੀ ਇਹ ਕੋਟ ਰਾਧਾ ਕਿਸ਼ਨ ਤੋਂ ਲਾਹੌਰ ਪਹੁੰਚ ਜਾਂਦੇ ਨੇ। ਪਿਛਲਾ ਦਿਨ ਜਦੋਂ ਬਾਬਾ ਜੀ ਅਦਲ ਮਿਨਾਸ ਲਾਹੌਰੀ ਹੋਰਾਂ ਦੀ ਵਫਾਤ ਹੋਈ ਤੇ ਇਹ ਬੜੇ ਨਸਦੇ ਨਸਦੇ ਪਹੁੰਚੇ ਉੱਥੇ, ਜਨਾਜ਼ੇ ਤੇ ਪਹੁੰਚ ਗਏ, ਰਲ ਗਏ, ਮੂੰਹ ਵੇਖਿਆ। ਉਸ ਤੋਂ ਬਾਅਦ ਮੈਂ ਕਿਹਾ ਆਓ ਹੁਣ ਨਾ ਚਲੀਏ, ਨਿਕਲਦੇ ਹਾਂ ਬਾਹਰ। ਮੈਂ ਕਿਹਾ ਕਿਧਰੋਂ ਆਏ ਹੋ? ਕਹਿੰਦੇ ਨੇ ਜੀ ਹੁਣੇ ਹੀ ਆਇਆ ਵਾਂ। ਤੇ ਮੈਂ ਕਿਹਾ ਹੁਣ ਜਾਣਾ ਕਿੱਥੇ? ਮੈਨੂੰ ਵਾਪਸ ਹੀ ਜਾਣਾ ਹੁਣ। ਮੈਂ ਤਾਂ ਜਨਾਜ਼ਾ ਪੜ੍ਹਨ ਹੀ ਆਇਆ ਸਾਂ। ਕਹਿੰਦੇ ਨੇ ਬਸ ਕਿਸੇ ਐਸੇ ਸਟਾਪ ਤੇ ਲਾ ਦੇ ਜਿੱਥੇ ਮੈਨੂੰ ਗੱਡੀ ਲੱਭ ਜੇ ਤੇ ਮੈਂ ਕੋਟ ਰਾਧਾ ਕਿਸ਼ਨ ਵਾਪਸ ਚਲਾ ਜਾਵਾਂ। ਮਤਲਬ ਇਹ ਇੰਨੇ ਜੁੜੇ ਹੋਏ ਨੇ, ਇੰਨੇ ਇਹ ਸਾਡੇ ਅਦਬ ਦੇ ਨਾਲ, ਪੰਜਾਬੀ ਅਦੀਬ ਜਿਹੜੇ ਨੇ, ਜਿਹੜੇ ਸਾਡੇ ਦੀਗਰ ਪ੍ਰੋਗਰਾਮਸ ਨੇ ਉਹਨਾਂ ਦੇ ਨਾਲ ਇੰਨੀ ਇਹਨਾਂ ਦੀ ਅਟੈਚਮੈਂਟ ਹੈ ਕਿ ਆਪਣੀ ਮਸਰੂਫੀਆਤ ਨੂੰ ਬਾਲਾਏ ਤਾਕ ਰੱਖਦੇ ਹੋਇਆ, ਆਪਣੇ ਸਾਰੇ ਮਾਮਲਾਤ ਨੂੰ ਇੱਕ ਪਾਸੇ ਰੱਖਦੇ ਹੋਇਆ ਜਨਾਬ ਇਹ ਅਦਬੀ ਤਕਾਰੀਬ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਉਹ ਅਦਬੀ ਸੰਗਤ ਹੋਵੇ, ਉਹ GM ਸਾਕੀ ਸਾਹਿਬ ਦਾ ਕੋਈ ਪ੍ਰੋਗਰਾਮ ਹੋਵੇ, ਉਹ ਅਕੀਲ ਸ਼ਾਫੀ ਸਾਹਿਬ ਦਾ ਪ੍ਰੋਗਰਾਮ ਹੋਵੇ, ਉਹ ਗੁਲਸ਼ਨ ਅਦਬ ਦਾ ਮੁਸ਼ਾਇਰਾ ਹੋਵੇ, ਜਾਂ ਗੁਜਰਾਲ ਹੋਵੇ ਜਾਂ ਗੁਜਰਾਤ ਹੋਵੇ, ਭਾਵੇਂ ਇਸਲਾਮਾਬਾਦ ਹੋਵੇ, ਮਲਕ ਅਰਸ਼ਾਦ ਸਾਹਿਬ ਜ਼ਰੂਰ ਪਹੁੰਚਦੇ ਨੇ। ਇਹ ਇਹਨਾਂ ਦੀ ਖਾਸੀਅਤ ਹੈ। ਔਰ ਇਸ ਤੋਂ ਬਾਅਦ ਇੱਕ ਇਹਨਾਂ ਨੇ ਆਪਣੀ ਤਨਜ਼ੀਮ ਪੰਜਾਬੀ ਅਦਬੀ ਵਿਹੜਾ, ਜਿਹੜੀ ਉੱਥੇ ਕੋਟ ਰਾਧਾ ਕਿਸ਼ਨ ਦੇ ਵਿੱਚ ਬੜਾ ਸੋਹਣਾ ਔਰ ਬੜਾ ਅੱਛਾ ਕੰਮ ਕਰ ਰਹੀ ਹੈ। ਕੋਈ ਐਸਾ ਮੌਕਾ ਖਾਲੀ ਨਹੀਂ ਜਾਣ ਦਿੰਦੇ ਜਿਹਦੇ ਹਵਾਲੇ ਨਾਲ ਉੱਥੇ ਇਹਨਾਂ ਦਾ ਪ੍ਰੋਗਰਾਮ ਨਾ ਹੋਵੇ। ਪੰਜਾਬੀ ਦੇ ਜਿੰਨੇ ਸਾਡੇ ਦਿਹਾੜ ਨੇ, ਉਹ ਮਾਂ ਬੋਲੀ ਦਿਹਾੜ ਹੋਵੇ ਜਾਂ ਕੋਈ ਕਲਚਰ ਡੇ ਹੋਵੇ ਜਾਂ ਬਾਕੀ ਜਿੰਨੇ ਨੇ, ਉਹ ਸਾਰੇ ਪ੍ਰੋਗਰਾਮ ਜਿਹੜੇ ਨੇ ਉੱਥੇ ਕੋਟ ਰਾਧਾ ਕਿਸ਼ਨ ਦੇ ਵਿੱਚ ਮਨਾਉਂਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਸਤਾਦ ਨੇ, ਮਾਸਟਰ ਨੇ, ਔਰ ਮੈਂ ਐਸੇ ਮਾਸਟਰ ਘੱਟ ਵੇਖੇ ਨੇ ਕਿ ਜਿਹੜੇ ਬੱਚੇ ਪੜ੍ਹ ਜਾਣ ਔਰ ਉਸ ਤੋਂ ਬਾਅਦ ਫਿਰ ਉਹ ਬੱਚੇ ਮਿਲਣ ਆਣ। ਇਹ ਉਹ ਖੁਸ਼ ਨਸੀਬ ਉਸਤਾਦ ਨੇ ਕਿ ਬਾਲ ਇਹਨਾਂ ਨੂੰ ਮਿਲਣ ਆਉਂਦੇ ਨੇ, ਬਲਕਿ ਇਹਨਾਂ ਨੂੰ ਨਾਲ ਲੈ ਜਾਂਦੇ ਨੇ, ਇਹਨਾਂ ਨੂੰ ਸੈਰਾਂ ਕਰਵਾਉਂਦੇ ਨੇ। ਸ਼ੁਮਾਲੀ ਇਲਾਕਾ ਜਦ ਲੈ ਜਾਣਾ ਤੇ ਕਦੀ ਇੱਥੇ ਇਲਾਕੇ ਬਾਗਾਂ ਦੀ ਸੈਰ ਕਰਵਾਉਣਾ। ਇਹ ਐਸੇ ਖੁਸ਼ ਨਸੀਬ ਉਸਤਾਦ ਨੇ। ਇਸ ਉਸਤਾਦ ਵਾਸਤੇ ਇੱਕ ਵਾਰੀ ਤਾਲੀਆਂ ਮਾਰ ਦਿਓ ਜੀ। ਕਿਤਾਬ ਇਹਨਾਂ ਦੀ ਉਮਰਾ ਤੀਕ ਵਿਛੋੜੇ, ਉਹਦਾ ਮੁੱਖ ਵਕਾਲੀ ਹੈ ਤੇ ਮੈਂ ਕਹਿੰਦਾ ਕਿ ਉਹਦਾ ਮੁੱਖ ਵਕਾਲੀ ਕਰ ਹੀ ਦਿਓ। ਕਿਤਾਬ ਜਿਹੜੀ ਉਹ ਜਨਾਬ ਸਾਹਮਣੇ ਲਿਆਓ ਤਾਂ ਕਿ ਅਸੀਂ ਹੋਰ ਵੀ ਹੈ ਨੇ ਕੁਝ ਕਿਤਾਬਾਂ ਤੇ ਦਿਓ ਜੀ। ਕੀਰ ਸ਼ਾਫੀ ਸਾਹਿਬ ਕਿਉਂ ਤੁਸੀਂ ਡਾਕਟਰ ਸਰੀਰ ਜਿਹੜਾ ਗਿਣ ਕੇ ਵੀ ਦੋ ਕਿਤਾਬਾਂ ਇਹਨੂੰ ਕੀ ਸਮਝੀਏ? आओ जी जाहिद हसन साहब, कैफी साहब,
ਤੁਸੀਂ ਵੀ ਆ ਜਾਓ, ਸਾਕੀ ਸਾਹਿਬ ਆ ਜਾਓ, ਤੁਸੀਂ ਵੀ ਸਟੇਜ ਵੱਲ ਆ ਜਾਓ ਜਰਾ ਸਭ ਦੋਸਤ। ਹਾਂਜੀ ਉਹ ਦੇ ਦੇਣਗੇ। ਸਾਕੀ ਸਾਹਿਬ ਆ ਜਾਓ ਤੁਸੀਂ ਵੀ। ਸਾਕੀ ਸਾਹਿਬ ਉਧਰ ਉਸ ਸਾਈਡ ਤੇ ਸਾਹਮਣੇ ਕਰੋ ਜਰਾ ਜੀ। ਤੁਸੀਂ ਵੀ ਆਓ ਜੀ ਕੋਈ ਨਹੀਂ, ਹੋ ਗਿਆ ਮੈਂ। ਲਓ ਜੀ, ਤੁਹਾਡੀਆਂ ਤਾਲੀਆਂ ਨਾਲ ਹੋਣਗੀਆਂ, ਤੁਸੀਂ ਵੀ ਇਸ ਮੁੱਖ ਵਿਖਾਈ ਦੇ ਵਿੱਚ ਮੌਜੂਦ ਹੋ, ਨਾਲ ਹੋ ਸਾਡੇ। ਤੂੰ ਦੱਸ ਕੱਟ ਲਿਆ ਬੰਦਾ ਤਾਂ सब ठीक है, चलो ओके जी, ठीक है जी। तब तो था मेरे दोनों। लो जी, तशरीफ रखो सब दो जरा सामने आ जाओ जी। जी बिस्मिल्लाह, बैठो जी। इन्हों जरा, हाँ ठीक है जी जी जी, बिल्कुल ठीक। मलक अरशाद साहब दी एक किताब उमरा तीक विछोड़े, ਇਹਦੇ ਵਿੱਚ ਹਮਦ ਹੈ ਕਿ ਤੇਰੀ ਮਰਜ਼ੀ ਹਰ ਥਾਂ ਚਲਦੀ, ਤੇਰੀ ਮਰਜ਼ੀ ਹਰ ਥਾਂ ਚਲਦੀ, ਤੇਰੇ ਦਿੱਤਿਆਂ ਖਾਲਕ ਪਲਦੀ। ਜਗ ਦਾ ਮੇਲਾ ਲਾਇਆ ਤੂੰ ਏ, ਜਗ ਦਾ ਮੇਲਾ ਲਾਇਆ ਤੂੰ ਏ, ਧਰਤੀ ਨੂੰ ਮਹਿਕਾਇਆ ਤੂੰ ਏ, ਤੇ ਸਾਡੇ ਤੇ ਇਹਸਾਨ ਹੈ ਤੇਰਾ, ਸਾਡੇ ਤੇ ਇਹਸਾਨ ਹੈ ਤੇਰਾ, ਦਿੱਤਾ ਜੋ ਕੁਰਾਨ ਹੈ ਤੇਰਾ, ਔਰ ਸਾਡੇ ਮਸਲੇ ਹੱਲ ਕਰਦਾ ਏ, ਸਾਡੇ ਮਸਲੇ ਹੱਲ ਕਰਦਾ ਏ, ਸਾਡਾ ਜੀਵਨ ਵੱਲ ਕਰਦਾ ਏ। ਤੈਨੂੰ ਛੱਡ ਕੇ ਜਾਈਏ ਕਿੱਥੇ, ਤੈਨੂੰ ਛੱਡ ਕੇ ਜਾਈਏ ਕਿੱਥੇ, ਦਸ ਫਰਿਆਦ ਸੁਣਾਈਏ ਕਿੱਥੇ, ਸਾਥੋਂ ਮੁਸ਼ਕਿਲ ਟਾਲੀ ਰੱਖੀ, ਸਾਥੋਂ ਮੁਸ਼ਕਿਲ ਟਾਲੀ ਰੱਖੀ, ਸਾਨੂੰ ਸਦਾ ਸੰਭਾਲੀ ਰੱਖੀ। ਕਿਉਂ ਜੇ ਆਪੇ ਤੂੰ ਹੀ ਦੱਸਣਾ, ਕਿਉਂ ਜੀ ਆਪੇ ਤੂੰ ਹੀ ਦੱਸਣਾ, ਸ਼ਾਹ ਰਗ ਤੋਂ ਵੀ ਨੇੜੇ ਵਸਣਾ, ਤੇਰੀ ਮਰਜ਼ੀ ਹਰ ਥਾਂ ਚਲਦੀ, ਤੇਰੇ ਦਿੱਤਿਆਂ ਖਲਕਤ ਪਲਦੀ। ਬਹੁਤ ਅੱਛੇ ਜੀ, ਮਾਸ਼ਾਅੱਲਾ। ਲੋ ਜੀ, ਇਹਨਾਂ ਦੀ ਸ਼ਖਸੀਅਤ ਔਰ ਇਹਨਾਂ ਦੀ ਕਿਤਾਬ ਤੇ ਗੱਲਬਾਤ ਜਿਹੜੀ ਹੈ ਨਾ ਜੀ, ਉਹ ਸਾਡੀ ਅਸੀਂ ਆਗਾਜ਼ ਕਰਨ ਲੱਗੇ ਆ। ਸਭ ਤੋਂ ਪਹਿਲਾਂ ਮੈਂ ਇਹ ਚਾਹਾਂਗਾ ਕਿ ਇਹਨਾਂ ਨੂੰ ਬਹੁਤਾ ਜਾਣਨ ਵਾਲੇ, ਬਹੁਤੇ ਇਹਨਾਂ ਦੇ ਬੇਲੀ ਅਕੀਲ ਸ਼ਾਫੀ ਸਾਹਿਬ, ਤੁਸੀਂ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ। ਤੁਹਾਡੀ ਤਾਲੀਆਂ 'ਚ ਜਨਾਬ ਅਕੀਲ ਸ਼ਾਫੀ। बहुत शुक्रिया हाफिज साहब। पहले तो जनाब ढेर मुबारक जनाब मलक अरशाद साहब नूं, उस तो बाद ढेर शुक्रिया पंजाब हाउस का, मुदस्सर इकबाल भट्ट साहब का, तो उन्होंने सारी टीम का, कि जिन्हों ने हमेशा ही पंजाबियों का मान रखा है, तो पंजाब हाउस के बूहे 24 घंटे पंजाबियों वास्ते खुले ने, गर्मी होवे ते ठंडा हाल, जे सर्दी होवे ते गर्म चाह, ये मोहब्बत ने। ये सिर्फ प्रोग्राम नहीं करवाते, नाल शायरां नूं रजा के भेजते भी ने। हाँ, ये ना दे बट नहीं है, कल्ले खाने वाले बट नहीं, खुआने वाले बट ने, ये खुआ के राजी होंदे ने। ते असीं इन्हां दे हमेशा ही मकरूज रवांगे कि इन्हां ने पंजाबियां वास्ते एक एडा अच्छा प्लेटफॉर्म सानूं फराहम कीता है कि असीं बिला झिझक इत्थे आके अपनी गुफ्तगू कर सकने हाँ, अपने दिल का इजहार कर सकने हाँ। ते अज जिहड़ी किताब के बारे गल करन दा मौका मिल रहा है, उमरा तीक विछोड़े, बहुत घट किताबां ऐसियां होंदियां ने जिहड़ियां बंदा इक्को साहिब पढ़ लैंदा है। नहीं तो अक्सर मेरे सारे सीनियर्स बैठे ने कि बंदा जो किताब खोल के पढ़नी शुरू कर दे ना, 2-4 सफ़े फिर बंदा कहता यार चल इनू रख लै तो बाद चो पढ़ांगे। लेकिन उमरा तीक विछोड़े मैं अपनी गल करना वा, मैं 2 सावां च पढ़ी है कि एक किताब का पहला हमद बारी ताला जी हाफिज साहब ने पढ़ी है, तुसीं इत्थों ही अंदाजा ला सकते हो कि जे अल्लाह नाल इन्नी मुहब्बत है, सरकार नाल मुहब्बत है, अगे जिहड़ी इहने पंजाबी शायरी ते मेरी गज़ल नूं रंग दिता है, वो जिद्दत दा रंग दिता है। ते रंग किवें ना आंदा, यूनुस आकड़ दा चंडिया है।
ਯੂਨਸ ਆਕਰ ਛੋਟਾ ਨਾਂ ਨਹੀਂ, ਉਹਨਾਂ ਦੇ ਬੇਸ਼ੁਮਾਰ ਸ਼ਾਗਿਰਦ ਨੇ ਜਿਨ੍ਹਾਂ ਨੂੰ ਅੱਲਾਹ ਪਾਕ ਨੇ ਤੌਫੀਕਾਂ ਦਿੱਤੀਆਂ ਤੇ ਉਹਨਾਂ ਨੇ ਆਪਣੀਆਂ ਮੰਜ਼ਿਲਾਂ ਜਿਹੜੀਆਂ ਨੇ ਉਹ ਬੜੇ ਅੱਛੇ ਤਰੀਕੇ ਨਾਲ ਹਾਸਲ ਕੀਤੀਆਂ। ਲੇਕਿਨ ਮਲਕ ਅਰਸ਼ਾਦ ਖੁਸ਼ਕਿਸਮਤ ਇਸ ਹਵਾਲੇ ਨਾਲ ਵੀ ਹੈਗਾ ਹੈ ਕਿ ਇਹਨਾਂ ਨੇ ਸਿਰਫ ਉਹਨਾਂ ਕੋਲੋਂ ਤਾਲੀਮ ਹੀ ਨਹੀਂ ਹਾਸਲ ਕੀਤੀ, ਉਹਨਾਂ ਕੋਲੋਂ ਸ਼ਾਇਰੀ ਦੇ ਰਮੂਜ਼ ਵੀ ਸਿੱਖੇ। ਖਾਲੀ ਸ਼ਾਇਰੀ ਦੇ ਰਮੂਜ਼ ਨਹੀਂ ਸਿੱਖੇ, ਅੱਗੇ ਆਪਣੇ ਤਾਲਬ ਇਲਮਾਂ ਨੂੰ ਦੱਸ ਰਹੇ ਨੇ। ਇਹ ਜਿਵੇਂ ਹਾਫਿਜ਼ ਸਾਹਿਬ ਨੇ ਤਾਰਫ ਕਰਾਇਆ ਕਿ ਉਸਤਾਦ ਨੇ ਆਪਣੇ ਪਿੰਡ ਦੇ ਵਿੱਚ, ਆਪਣੇ ਕੋਟ ਰਾਧਾ ਕਿਸ਼ਨ ਦੇ ਵਿੱਚ ਮੁਅੱਲਮ ਨੇ ਤੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ ਉੱਥੇ। ਹਾਲਾਂਕਿ ਸਕੂਲ ਵਿੱਚ ਲਾਗੂ ਨਹੀਂ, ਲੇਕਿਨ ਗੁਫ਼ਤਗੂ ਜਿੰਨੀ ਵੀ ਕਰਦੇ ਨੇ ਪੰਜਾਬੀ 'ਚ ਕਰਦੇ ਨੇ ਤੇ ਪੰਜਾਬੀ 'ਚ ਇਸ ਵਾਸਤੇ ਕਰਦੇ ਨੇ ਤੇ ਅੱਜ ਉਹਦਾ ਸਿਲਾ ਪੰਜਾਬ ਹਾਊਸ ਇਹਨਾਂ ਨੂੰ ਇਹ ਦੇ ਰਿਹਾ ਹੈ ਕਿ ਉਹਨਾਂ ਦੀ ਕਿਤਾਬ ਦੀ ਮੁੱਖ ਵਿਖਾਲੀ ਜਿਹੜੀ ਹੈ ਉਹ ਸਾਡੇ ਲਾਹੌਰ ਦੇ ਸਭ ਤੋਂ ਵੱਡੇ ਪੰਜਾਬੀ ਮਰਕਜ਼ ਪੰਜਾਬ ਹਾਊਸ ਵਿੱਚ ਹੋ ਰਹੀ ਹੈ। ਇਹਨਾਂ ਦੀ ਸ਼ਾਇਰੀ ਜਦੀਦ ਸ਼ਾਇਰੀ ਹੈ। ਹਾਂ, ਪੰਜਾਬ ਦਾ, ਸੋਰੀ, ਕਿਉਂਕਿ ਪੰਜਾਬ ਹਾਊਸ ਜੋ ਹੈ ਮੈਂ ਬਿਲਕੁਲ ਤੁਹਾਡੇ ਨਾਲ ਸਰ ਇਤਫਾਕ ਕਰਾਂਗਾ। ਉਹ ਪਤਾ ਕੀ ਹੁੰਦਾ ਹੈ, ਗੱਲ ਕਰਦੇ ਆ ਜਿਹੜੇ ਮਾਸਟਰ ਪ੍ਰੋਫੈਸਰ ਬੈਠੇ ਹੁੰਦੇ ਨਾ ਉਹ ਇਹੀ ਪੀਜੀ ਦਾ ਫੜਦੇ ਨੇ। ਮੈਂ ਤਾਂ ਪਹਿਲੇ ਕਿਹਾ ਕਿ ਸਾਰੇ ਤੁਸੀਂ ਸਾਡੇ ਸੀਨੀਅਰ ਹੋ। ਦੇਖੋ ਇਹ ਤੁਹਾਡੀਆਂ ਮੁਹੱਬਤਾਂ ਨਹੀਂ, ਇਹਦੀ ਕੋਈ ਸ਼ੱਕ ਨਹੀਂ ਕਿ ਪੰਜਾਬ ਤੋਂ ਵੱਡਾ ਨਹੀਂ ਇਹ ਹੈ ਵੇ ਡਾਕਟਰ ਸਾਹਿਬ, ਹੈ ਵੇ, ਇਹਦੀ ਕੋਈ ਸ਼ੱਕ ਨਹੀਂ ਜੀ। ਇਹ ਬਸ ਇੱਕ ਤਸਵੀਰ ਹੈ ਕਿ ਵਾਕਈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਾਡੇ ਕੋਲ ਪੰਜਾਬੀਆਂ ਵਾਸਤੇ ਬੜਾ ਵੱਡਾ ਇੱਕ ਪਲੇਟਫਾਰਮ ਹੈਗਾ। ਤੇ ਮਲਕ ਅਰਸ਼ਾਦ ਦੀ ਸ਼ਖਸੀਅਤ ਦੇ ਹਵਾਲੇ ਨਾਲ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਯਕੀਨ ਮੰਨੋ ਕਿਧਰੇ ਵੀ ਕਿ ਪੰਜਾਬੀ ਦਾ ਕੰਮ ਹੋਵੇ ਸਹੀ, ਇਹ ਬੰਦਾ ਕੋਟ ਰਾਧਾ ਕਿਸ਼ਨ ਤੋਂ ਆਪਣਾ ਝੰਡਾ ਚੁੱਕ ਕੇ ਟੁਰ ਪੈਂਦਾ ਹੈ। ਇੱਥੇ ਆ ਕੇ ਜਦੋਂ ਕਿਸੇ ਮਹਿਫਲ ਦੇ ਵਿੱਚ ਆਉਂਦੇ ਨੇ ਤੇ ਯਕੀਨ ਮੰਨੋ ਕਿ ਇਹਨਾਂ ਨੂੰ ਵੇਖ ਕੇ ਸਾਨੂੰ ਤਾਂ ਜਿਹੜੀ ਖੁਸ਼ੀ ਹੁੰਦੀ ਹੈ, ਇਹਨਾਂ ਨੂੰ ਤੁਹਾਨੂੰ ਵੇਖ ਕੇ ਥਕਾਵਟ ਲੱਥ ਜਾਂਦੀ ਹੈ। ਕੋਟ ਰਾਧਾ ਕਿਸ਼ਨ ਨੇੜੇ ਨਹੀਂ ਪਿਆ। ਉਹ ਇਹ ਹਾਫਿਜ਼ ਸਾਹਿਬ ਵਾਲੀ ਗੱਲ ਕਿ ਅਸੀਂ ਇੱਥੋਂ ਬਾਹਰ ਨਿਕਲੀਏ ਤੇ ਸਾਨੂੰ ਟਾਈਮ ਲੱਗਦਾ ਹੈ। ਇਹ ਕੋਟ ਰਾਧਾ ਕਿਸ਼ਨ ਤੋਂ ਇੱਥੇ ਆ ਜਾਣਾ ਬੜੀ ਵੱਡੀ ਗੱਲ ਹੈ। ਇਹਨਾਂ ਦੀ ਕਿਤਾਬ ਉਮਰਾਂ ਤੀਕ ਵਿਛੋੜੇ ਪੰਜਾਬੀ ਅਦਬ ਦੇ ਵਿੱਚ ਬੜਾ ਖੂਬਸੂਰਤ ਇਜ਼ਾਫਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਨਸ਼ਾਅੱਲਾ ਇਹ ਕਿਤਾਬ ਜਿਹੜੀ ਹੈ ਦੇਰ ਤੱਕ ਪੰਜਾਬੀ ਅਦਬ ਦੇ ਵਿੱਚ ਆਪਣਾ ਮੁਕਾਮ ਕਾਇਮ ਰੱਖੇਗੀ। ਤੇ ਅਸੀਂ ਉਮੀਦ ਕਰਨੇ ਆ ਜਨਾਬ ਮਲਕ ਅਰਸ਼ਾਦ ਸਾਹਿਬ ਕੋਲੋਂ ਕਿ ਇਹੋ ਜਿਹੀਆਂ ਹੋਰ ਸੋਹਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਮਾਂ ਬੋਲੀ ਦੀ ਝੋਲੀ ਪਾ ਕੇ ਸਾਡਾ ਮਾਣ ਵਧਾਉਣਗੇ। ਜਿਉਂਦੇ ਰਹੋ ਜੀ, ਬਹੁਤ ਸ਼ੁਕਰੀਆ। ਮਲਕ ਅਰਸ਼ਾਦ ਦੇ ਬਾਰੇ ਗੱਲ ਜਿੰਨੀ ਵੀ ਕੀਤੀ ਜਾਵੇ ਨਾ ਡਾਕਟਰ ਸਾਹਿਬ ਥੋੜੀ ਹੈ। ਉਹਦੀ ਵਜ੍ਹਾ ਭਲਾ ਕੀ ਹੈ, ਇਹ ਹਰ ਦਿਲ 'ਚ ਵੱਸਦਾ ਹੈ। ਇਸ ਬੰਦੇ ਜੇ ਆਪਣੇ ਉੱਤੇ ਪੰਜਾਬੀ ਵਿਹੜਾ ਬਣਾਇਆ ਹੈ ਨਾ, ਅਦਬੀ ਵਿਹੜਾ, ਤੇ ਉਹਦੇ ਵਿੱਚ ਸਾਨੂੰ ਬੁਲਾ ਕੇ ਉਹ ਮਾਣ ਦਿੰਦਾ ਹੈ ਕਿ ਬੰਦਾ ਹਕੀਕਤ ਵਿੱਚ ਕਹਿੰਦਾ ਕਿ ਯਾਰ ਮਲਕ ਅਰਸ਼ਾਦ ਨੇ ਵਾਕਈ ਇੱਕ ਪਿੰਡ ਦੇ ਵਿੱਚ ਪਿਛਲੇ ਦਿਨਾਂ 'ਚ ਮੈਂ ਤੇ ਨਹੀਂ ਜਾ ਸਕਿਆ, ਲੇਕਿਨ ਦੋਸਤ ਦੱਸਦੇ ਨੇ ਐਡਾ ਵੱਡਾ ਪ੍ਰੋਗਰਾਮ ਕਰਾਇਆ ਕੋਟ ਰਾਧਾ ਕਿਸ਼ਨ ਦੇ ਵਿੱਚ ਤੇ ਸਾਰਾ ਪੰਜਾਬੀ ਰਹਿਤਲ, ਸਾਡੀ ਸਾਰੀ ਪੰਜਾਬੀ ਰਹਿਤਲ ਦੱਸਿਆ ਗਿਆ ਉੱਥੇ ਕਿ ਵੀ ਪੰਜਾਬੀ ਜੇ ਇੱਥੇ ਕੋਈ ਵਸਦਾ ਪਿਆ ਨਾ ਉਹ ਮਲਕ ਅਰਸ਼ਾਦ ਹੀ ਹੈ। ਦੇਸੀ ਮਾਹੌਲ ਸੀ ਸਾਰਾ, ਮੰਜੇ ਡੱਠੇ ਹੋਏ ਸਨ, ਚਟਾਈਆਂ ਵਿਛੀਆਂ ਸਨ ਤੇ ਮੁਰਗਾ ਵੀ ਦੇਸੀ ਤੇ ਖਾਣ ਵਾਲੇ ਪੰਜਾਬੀ। ਇਹ ਇਹਨਾਂ ਦੀਆਂ ਮੁਹੱਬਤਾਂ ਸਨ ਤੇ ਅੱਲਾਹ ਪਾਕ ਜੀ ਇਹਨਾਂ ਦਾ ਸਾਇਆ ਸਾਡੇ ਸਾਰੇ ਪੰਜਾਬੀਆਂ ਦੇ ਵਾਸਤੇ ਦੇਰ ਤੱਕ ਕਾਇਮ ਤੰਦਰੁਸਤੀ ਵਾਲਾ ਰੱਖੇ ਜੇ। ਤੇ ਮੇਰੀ ਦੁਆ ਹੈ ਕਿ ਅੱਲਾਹ ਪਾਕ ਉਮਰਾਂ ਤੀਕ ਵਿਛੋੜੇ ਜਿਹੜੇ ਨੇ ਇਹ ਜਲਦੀ ਖਤਮ ਕਰੇ ਤੇ ਇਸ ਤੋਂ ਬਾਅਦ ਜਿਹੜੀ ਕਿਤਾਬ ਆਵੇ ਉਹ ਮਲਾਪੜੇ ਵਾਲੀ ਆਵੇ, ਕਿਉਂਕਿ ਇਹ ਬੰਦਾ ਮਿਲ ਕੇ ਖੁਸ਼ ਹੁੰਦਾ ਹੈ, ਵਿਛੋੜ ਕੇ ਖੁਸ਼ ਨਹੀਂ ਹੁੰਦਾ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਵਕੀਲ ਸ਼ਾਫੀ ਸਾਹਿਬ। ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨੇ ਸਾਨੂੰ ਸਾਰੀਆਂ ਤੇ ਪੂਰਾ ਯਕੀਨ ਹੈ ਔਰ ਸਾਰੀਆਂ ਸੱਚੀਆਂ ਗੱਲਾਂ ਨੇ। ਖੈਰ ਅੱਛਾ ਜੀ, ਸਾਡੀ ਇਸ ਤਕਰੀਬ ਨੂੰ ਰੌਣਕ ਬਖਸ਼ੀ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਪੰਜਾਬੀ ਐਕਟਿਵਿਸਟ ਵੀ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ। ਲੇਕਿਨ ਇਹ ਵੇਖੇ ਮੈਂ ਸਮਝਣਾ ਕਿ ਇਹਨਾਂ ਦਾ ਸਰਗਰਮ ਰਹਿਣਾ, ਇਹਨਾਂ ਦੀ ਤਹਿਰੀਕ, ਇਹਨਾਂ ਦਾ ਕੰਮ ਸ਼ਮ ਜਿਹੜਾ ਉਹਨੂੰ ਬੜਾ ਸਲਾਹਣਯੋਗ ਹੈ ਔਰ ਇਹਨਾਂ ਦੀ ਬੜੀ ਮਿਹਰਬਾਨੀ ਕਿ ਸਾਨੂੰ ਉਹਨਾਂ ਨੇ ਖੁਸੂਸੀ ਟਾਈਮ ਦਿੱਤਾ। ਸਾਡੇ ਬੜੇ ਪਿਆਰੇ ਮਿੱਤਰ ਜਨਾਬ ਉਮਰ ਵਾਰਿਸ ਸਾਹਿਬ ਔਰ ਇਸ ਤੋਂ ਬਾਅਦ ਜਨਾਬ ਮਕਸੂਦ ਅਹਿਮਦ ਸਾਹਿਬ ਅਵਾਮੀ ਇਤਿਹਾਦ ਪਾਰਟੀ ਤੋਂ ਤਸ਼ਰੀਫ ਲਿਆਏ ਨੇ। ਮੈਂ ਗੁਜ਼ਾਰਿਸ਼ ਕਰਾਂਗਾ ਮਕਸੂਦ ਸਾਹਿਬ ਤੁਸੀਂ ਇੱਧਰ ਜ਼ਰਾ ਸਟੇਜ ਤੇ ਆਓ, ਸਾਰੇ ਇੱਥੇ ਆ ਜਾਓ, ਆ ਜਾਓ ਜ਼ਰਾ, ਤੁਹਾਡੀ ਤਾਲੀਆਂ 'ਚ। ਬਹੁਤ ਸ਼ੁਕਰੀਆ ਜੀ, ਤਸ਼ਰੀਫ ਰੱਖੋ ਜੀ। ਖੈਰ ਹੋਵੇ ਜਨਾਬ, ਜਿੰਦੇ ਵਸਦੇ ਰਹੋ ਤੁਸੀਂ। ਔਰ ਇਹਨਾਂ ਦਾ ਇੱਕ ਜਿਹੜਾ ਨਾ ਜੀ ਅਦਬੀ ਵਿੰਗ ਵੀ ਹੈ ਮਾਸ਼ਾਅੱਲਾ,
ਅਦਬੀ ਵਿੰਗ ਵਾਲਾ ਵੀ ਦੋਸਤ ਹੁਣੇ ਆਉਂਦੇ ਨੇ। ਅੱਜ ਇਹਨਾਂ ਸਾਰਿਆਂ ਨੂੰ ਅਸੀਂ ਦਾਵਤ ਦਿੱਤੀ ਕਿ ਤੁਸੀਂ ਸਾਨੂੰ ਖਿਦਮਤ ਦਾ ਮੌਕਾ ਦਿਓ, ਤਸ਼ਰੀਫ ਲਿਆਓ। ਇਹਨਾਂ ਦੀ ਮਿਹਰਬਾਨੀ ਕਿ ਅਵਾਮੀ ਇਤਿਹਾਦ ਪਾਰਟੀ ਔਰ ਇਹਨਾਂ ਦੇ ਬਾਕੀ ਜਿਹੜੇ ਦੋਸਤ ਨੇ ਅਦਬੀ ਵਿੰਗ, ਉਹ ਵੀ ਆ ਰਹੇ ਨੇ। ਔਰ ਇਹ ਵੀ ਹਰ ਮਹੀਨੇ 2 ਪ੍ਰੋਗਰਾਮ ਜਿਹੜੇ ਨੇ ਤਾਂ ਜ਼ਰੂਰ ਵੇਖੇ ਜਾਂਦੇ ਨੇ, ਤੇ 1-2 ਜਿਹੜੇ ਨੇ ਉਹ ਬਗੈਰ ਦੱਸਿਆ ਕਰ ਲੈਂਦੇ ਨੇ। ਕਿ ਮੁਸ਼ਾਇਰਾ ਹੋਵੇ ਅਜੇ ਕੱਲ ਹਫ਼ਤੇ ਨੂੰ ਮਹਿਫਿਲ ਮੁਸਾਲਮਾ ਕਿਸਾਨ ਹਾਲ ਦੇ ਵਿੱਚ ਸਫਾ ਮਲੇ ਚੌਕ ਕੀਤਾ। ਬੜਾ ਅੱਛਾ, ਇੱਕ ਬੜਾ ਬਿਹਤਰੀਨ, ਔਰ ਹਰ ਹਵਾਲੇ ਨਾਲ, ਹਰ ਮੁਨਾਸਬਤ ਦੇ ਨਾਲ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ। ਇਹਨਾਂ ਦੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਕਿ ਇਹ ਵੀ ਆਪਣਾ ਹਿੱਸਾ ਪਾ ਰਹੇ ਨੇ ਪੰਜਾਬੀ ਸੇਵਾ ਦੇ ਵਿੱਚ। ਬੜੀ ਮਿਹਰਬਾਨੀ, ਇਹਨਾਂ ਵਾਸਤੇ ਇੱਕ ਵਾਰੀ ਭਰਪੂਰ ਤਾਲੀਆਂ ਵਜਾ ਦਿਓ। ਲੋ ਜੀ, ਗੱਲਬਾਤ ਦਾ ਸਿਲਸਿਲਾ ਔਰ ਮੁਬਾਰਕਬਾਦ ਦਾ ਸਿਲਸਿਲਾ ਵਧਾਉਂਦੇ ਹਾਂ ਅੱਗੇ। ਸਾਡੇ ਕੋਲ ਇੱਥੇ ਬੈਠੇ ਨੇ ਸਾਡੇ ਬੜੇ ਪਿਆਰੇ ਮਿੱਤਰ GM ਸਾਕੀ ਸਾਹਿਬ। ਔਰ GM ਸਾਕੀ ਇੱਕ ਤਹਿਰੀਕ ਦਾ ਨਾਮ ਹੈ ਜਨਾਬ, ਇੱਕ ਮਿਸ਼ਨ ਦਾ ਨਾਮ ਹੈ। ਇਹਨਾਂ ਦਾ ਕੰਮ ਬਹੁਤ ਸੋਹਣਾ ਹੈ। ਇੱਕ ਆਜਜ਼, ਇੱਕ ਬਹੁਤ ਹੀ ਖੂਬਸੂਰਤ ਇਨਸਾਨ ਜਿਹੜਾ ਸਿਰਫ ਆਪਣੀ ਮੁਹੱਬਤ ਲੈ ਕੇ ਨਿਕਲਿਆ ਹੈ ਔਰ ਅੱਜ ਦੁਨੀਆ ਉਹਨਾਂ ਨੂੰ ਜਾਣਦੀ ਹੈ ਇਹਨਾਂ ਦੇ ਕੰਮ ਦੀ ਵਜ੍ਹਾ ਤੋਂ। ਇੱਕ ਵਾਰੀ ਫਿਰ ਤਾਲੀਆਂ ਮਾਰੋ ਜ਼ਰਾ ਇਹਨਾਂ ਨੂੰ। ਬਹੁਤ ਸ਼ੁਕਰੀਆ। अस्सलाम वालेकुम वरहमतुल्लाहि। सब तो पहला ते मैं अपने बड़े सोने सज्जन, सोने शायर जनाब मलिक अरशाद साहब ਨੂੰ ਬੜੀਆਂ ਦਿਲ ਦੀ ਡੂੰਘੀਆਂ ਰਮਜ਼ਾਨਾਂ ਵਧਾਈਆਂ ਦੇਣਾ। ਅੱਲਾਹ ਤਾਲਾ ਤੁਹਾਨੂੰ ਮਜ਼ੀਦ ਇੱਜ਼ਤਾਂ ਤੇ ਸ਼ੋਹਰਤਾਂ ਨਾਲ ਨਵਾਜ਼ੇ। ਔਰ ਬਿਲਾ ਸ਼ੁਬਾ ਇਹ ਸਾਰੇ ਪੰਜਾਬੀਆਂ ਵਾਸਤੇ, ਸਾਰੇ ਪੰਜਾਬ ਵਾਸਤੇ ਬਹੁਤ ਵੱਡੇ ਮਾਣ ਦੀ ਗੱਲ ਹੈ, ਫਖਰ ਦੀ ਗੱਲ ਹੈ ਕਿ ਯਕੀਨ ਜਾਣੋ ਪੰਜਾਬ ਹਾਊਸ ਨੂੰ ਅਸੀਂ ਆਪਣਾ ਘਰ ਸਮਝਦੇ ਹਾਂ। ਔਰ ਪੰਜਾਬੀ ਦੀ ਅਗਰ ਮੇਰੇ ਦਿਲ 'ਚ ਮੁਹੱਬਤ ਕਿਸੇ ਨੇ ਪਾਈ ਹੈ, ਮੁਹੱਬਤ ਪੰਜਾਬੀ ਮਾਂ ਦੀ ਗੁੜਤੀ ਪਾਈ तो इलियास कुमार साहब ने। और यकीन जानो इसके अंदर कोई मैनू आर नहीं, एक मैं मामूली जा रिक्शा ड्राइवर हाँ। और अल्हम्दुलिल्लाह मां बोली का सदका है जेड़े अल्लाह तआला की इज्जत बनाई हुई है। तो मलिक अरशाद साहब ਜਦੋਂ ਇਹਨਾਂ ਨੂੰ ਸੱਦਾ ਦਿੱਤਾ, ਮਾੜਾ ਜਿਹਾ ਮੈਸੇਜ ਕੀਤਾ, ਯਕੀਨ ਜਾਨੋ ਜਿਵੇਂ ਸਾਹਿਬ ਨੇ ਫਰਮਾਇਆ ਹੈਗਾ, ਲੱਗਦਾ ਹੀ ਨਹੀਂ ਕਿ ਕੋਟ ਰਾਧਾ ਕ੍ਰਿਸ਼ਨ ਤੋਂ ਆਏ ਨੇ। ਐਵੇਂ ਲੱਗਦਾ ਯਾਰ ਕਜ਼ਾਵੀ ਸਟੇਡੀਅਮ ਦੇ ਨਾਲ ਪਰਲੇ ਪਾਸੇ ਕਿਤੇ ਬੈਠੇ ਹੁੰਦੇ ਨੇ ਤੋਂ ਤੋੜ ਕੇ ਆ ਜਾਂਦੇ। और कोई शक नहीं, जो भी ये प्रोग्राम करवाते हैं बड़ा परमात, बड़ा रजमा करवाते हैं। नहीं तो अमूमन शायर मेरे वर्गे बंदे प्रोग्राम भुखे ही आते हैं, पर रजा के कहलाते हैं। और कलाम ही सोहना जो लोगों को सुनने का टाइम देंगे। तो किताब के हवाले ना मैं इस करके गल नहीं कर सकता, किताब मेरे को पहुंची नहीं, शायद इन्हों तो जहन चो इन्हों तो निकल गया है। तो बाकी बड़ियां बधाइयां, बड़ियां हजूर मुबारकां त्यानू। अल्लाह ताला तेनू मजीद इज्जत शोहरत अता फरमावे। अल्लाह तबारक व तआला तुहाडियां मुहब्बतां नू एवें ही सलामत रखे। और उम्मीद करना वा बहुत छेती तुसी होर भी किताब ऐसे पंजाब होश चाल के तुम मौको खाली करोगे। सलामत रहो, जिंदे रहो। खैर हो जनाब, बहुत शुक्रिया, मेहरबानी। मलिक इरशाद साहब किताब नीचे पहुंची साकी साहब ਵੇਖ ਲਓ। ਅੱਛਾ ਜੀ, ਮਲਿਕ ਇਰਸ਼ਾਦ ਸਾਹਿਬ ਦੀ ਇੱਕ ਕਿਤਾਬ ਉਮਰਾ ਤੀਕ ਵਿਛੋੜੇ ਜਿਹੜੀ ਹੁਣ 2026 ਚ ਛਾਇਆ ਹੋਈ ਹੈ। ਇਸ ਤੋਂ ਪਹਿਲਾਂ ਇਹਨਾਂ ਦੀ ਇੱਕ ਸ਼ਾਇਰੀ ਦੀ ਕਿਤਾਬ ਦਿਲ ਦਾ ਦੀਵਾ, ਇਹ 2008 ਚ ਛਾਇਆ ਹੋਈ। ਔਰ ਫਿਰ ਦੂਜੀ ਸ਼ਾਇਰੀ ਦੀ ਕਿਤਾਬ ਸਾਂਝੇ ਸੁਪਨੇ, ਇਸ 2010 ਵਿੱਚ। ਤੇ ਤੀਜੀ ਕਿਤਾਬ 2016 ਦੇ ਵਿੱਚ ਭੁੱਖਾਂ ਦੀ ਸੂਲੀ, ਭੁੱਖਾਂ ਦੀ ਸੂਲੀ। ਔਰ ਹੁਣ ਫਿਰ 2026 ਦੇ 10 ਸਾਲਾਂ ਬਾਅਦ ਇਹਨਾਂ ਦੀ ਕਿਤਾਬ ਉਮਰਾ ਤੀਕ ਵਿਛੋੜੇ ਆਈ ਹੈ, ਜਿਹੜੀ ਕਿ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਮੌਜੂਦ ਹੈ। ਤੇ ਇਹਦੇ ਤੇ ਮੁਬਾਰਕਬਾਦ ਦੋਸਤ ਦੇ ਰਹੇ ਨੇ, ਗੱਲਬਾਤ ਕਰ ਰਹੇ ਨੇ। ਸਾਡੇ ਬਾਕੀ ਵੀ ਦੋਸਤ ਖਾਕਸਰ ਤਹਿਰੀਕ ਤੋਂ ਸਾਡੇ ਮਿੱਤਰ ਆਏ ਨੇ। ਮੈਂ ਤੁਹਾਨੂੰ ਵੀ ਖੁਸ਼ ਆਮਦੀਦ ਕਹਿਣਾ, ਖੁਸ਼ ਆਮਦੀਦ, ਜੀ ਆਇਆਂ ਨੂੰ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ, ਅਜੇ ਹੁਣੇ ਇੰਗਲੈਂਡ ਤੋਂ ਵਾਪਸ ਆਏ ਸਾਡੇ ਦੋਸਤ, ਇਹਨਾਂ ਜਨਾਬ ਇੰਗਲੈਂਡ ਦੀਆਂ ਵਾਹਵਾ ਸਾਰੇ ਸ਼ਹਿਰ ਫਿਰੇ, ਉੱਥੋਂ ਦੀਆਂ ਰੌਣਕਾਂ ਤੇ ਬਹਾਰਾਂ ਵੇਖੀਆਂ। ਤੇ ਉਸ ਤੋਂ ਬਾਅਦ ਅੱਜ ਪਹਿਲੀ ਵਾਰੀ ਕਿਸੇ ਪ੍ਰੋਗਰਾਮ ਵਿੱਚ ਆਏ ਨੇ ਜਨਾਬ ਅਬਦੁਲ ਕੁਦੂਸ ਕੈਫੀ ਸਾਹਿਬ। ਤੁਸੀਂ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ। ਤੁਹਾਡੀ ਤਾਲੀਆਂ 'ਚ ਜਨਾਬ ਅਬਦੁਲ ਕੁਦੂਸ कैफी। बहुत शुक्रिया साहब। अच्छा, तकरीब
ਹੋ ਰਹੀ ਹੈ ਆਪਣਾ ਅਰਸ਼ਾਦ ਮਲਿਕ ਸਾਹਿਬ ਦੀ ਕਿਤਾਬ ਦੇ ਹਵਾਲੇ ਨਾਲ ਤੇ ਉਹਨਾਂ ਦੀ ਜ਼ਾਤ ਦੇ ਹਵਾਲੇ ਨਾਲ। ਇੱਕ ਕਿਤਾਬ ਦੀ ਰੂਨਮਾਈ ਹੁੰਦੀ ਹੈ, ਜਿੱਥੇ ਮਜ਼ਮੂਨ ਪੜ੍ਹੇ ਜਾਂਦੇ ਨੇ। ਇਹ ਇੱਕ ਤਕਰੀਬ ਐਸੀ ਹੈ ਕਿ ਜਿੱਥੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਹਾਂ, ਉਹਨਾਂ ਦੀ ਜ਼ਾਤ ਦੇ ਹਵਾਲੇ ਨਾਲ, ਉਹਨਾਂ ਦੀ ਕਿਤਾਬ ਦੇ ਨਾਲ, ਉਹਨਾਂ ਦੀ ਅਦਬੀ ਖਿਦਮਾਤ ਜਿਹੜੀਆਂ ਪੰਜਾਬੀ ਦੀਆਂ ਹਵਾਲੇ ਨਾਲ ਨੇ, ਉਹਨਾਂ ਦੇ ਵਾਸਤੇ ਅਸੀਂ ਉਹਨਾਂ ਨੂੰ ਵਧਾਈ ਦੇ ਰਹੇ ਹਾਂ। ਮਲਿਕ ਇਰਸ਼ਾਦ ਸਾਹਿਬ ਟੀਚਰ ਵੀ ਨੇ, ਸਾਡੇ ਪੇਟੀ ਭਰਾ ਨੇ ਇਸ ਤਰ੍ਹਾਂ, ਤੇ ਹੁਣੇ ਇਹਨਾਂ ਦੀ ਪ੍ਰਮੋਸ਼ਨ ਵੀ ਹੋਈ ਹੈ, ਅਸੀਂ ਮੁਬਾਰਕਬਾਦ ਵੀ ਦਿੱਤੀ। ਤੇ ਕਿਤਾਬ ਇਹਨਾਂ ਦੀ ਜਿਹੜੀ ਹੈ ਬਹੁਤ ਪਹਿਲੇ ਪਹੁੰਚ ਚੁੱਕੀ ਹੈ। ਮੈਂ ਫੇਸਬੁੱਕ ਤੇ ਉਹਦਾ ਇੱਕ ਵੇਰਵਾ ਵੀ ਲਿਖਿਆ ਸੀ। ਤੇ ਬਹਰਹਾਲ ਜਦੋਂ ਸਭ ਤੋਂ ਪਹਿਲੇ ਜਿਹੜੀ ਪਹਿਲੀ ਮੁਲਾਕਾਤ ਸੀ ਤੇ ਉਹਨਾਂ ਨੇ ਉਦੋਂ ਕਤੇ ਲਿਖਦੇ ਸਨ ਜ਼ਿਆਦਾ, ਤੇ ਉਹਨਾਂ ਦੇ ਜਿਹੜਾ ਪਹਿਲਾ ਇਹਨਾਂ ਨੂੰ ਮੈਂ ਸੁਣਿਆ ਨਾ ਇਹਦੇ ਮੂੰਹ ਚੋਂ, ਤੇ ਇਹਨਾਂ ਦਾ ਇੱਕ ਅੰਦਾਜ਼ ਵੀ ਵੱਖਰਾ ਹੈ, ਗੱਲ ਕਰਨ ਦਾ ਅੰਦਾਜ਼, ਪੜ੍ਹਨ ਦਾ ਅੰਦਾਜ਼, ਕਿ ਕਹਿੰਦੇ ਕਿ ਗੁੱਸਾ ਅੱਠੇ ਪੈਰ ਨਹੀਂ ਚੰਗਾ, ਗੁੱਸਾ ਅੱਠੇ ਪੈਰ ਨਹੀਂ ਚੰਗਾ, ਬੰਦੇ ਦੇ ਵਿੱਚ ਜ਼ਹਿਰ ਨਹੀਂ ਚੰਗਾ, ਤੇ ਇੱਥੇ ਸੋਚ ਸਮਝ ਕੇ ਚੱਲੀ, ਫਿਰ ਨਾ ਅੱਖੀਂ ਸ਼ਹਿਰ ਨਹੀਂ ਚੰਗਾ। ਇਹ ਇਹਨਾਂ ਦੇ ਮਤਲਬ ਹੈ ਕਿ ਇੱਕ ਜਿਹੜਾ ਅੰਦਾਜ਼ ਹੈ ਨਾ, ਉਹ ਬੇਸਾਖਤਾਪਣ ਜਿਹੜਾ। ਤੇ ਬਾਕੀ ਗੱਲ ਹੋ ਰਹੀ ਸੀ ਕਿ ਜਿਵੇਂ ਪੰਜਾਬੀ ਤਹਿਰੀਕ ਦੇ ਹਵਾਲੇ ਨਾਲ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੇ ਜਿਹੜਾ ਸਭ ਤੋਂ ਪਹਿਲੇ ਜਿਹੜੇ ਪੰਜਾਬੀ ਦੇ ਹਵਾਲੇ ਨਾਲ ਮੈਂ ਕਹਿੰਦਾ ਕਿ ਇੱਕ ਅਕੈਡਮੀ ਹੈ, ਉਹ ਇਲਿਆਸ ਘੁੰਮਣ ਸਾਹਿਬ ਨੇ, ਤੇ ਸਾਡਾ ਠਿਕਾਣਾ ਹੀ ਉਹ ਸੀ। ਤੇ ਫਿਰ ਦੂਜਾ ਠਿਕਾਣਾ ਸਾਡਾ ਬਣਿਆ ਜਨਾਬ ਬੁਲੇਖਾ ਅਖਬਾਰ ਭੱਟ ਸਾਹਿਬ ਦਾ। ਇਹ ਦੋਨੋਂ ਇੱਕ ਐਸੇ ਜੀ ਨੇ ਕਿ ਜਿਨ੍ਹਾਂ ਨੇ ਇਹ ਪੰਜਾਬੀ ਨੂੰ ਮੈਂ ਸਮਝਦਾ ਕਿ ਜ਼ਿੰਦਾ ਰੱਖਿਆ ਹੋਇਆ। ਉਹਨੇ ਗੱਲ ਕੀਤੀ ਹਾਫਿਜ਼ ਸਾਹਿਬ ਨੇ ਜਿਸ ਹਵਾਲੇ ਨਾਲ, ਜਿਸ ਤਰ੍ਹਾਂ ਕਿ ਮੈਂ ਗਿਆ, ਮੈਂ ਉੱਥੇ 1 ਮਹੀਨਾ ਲਾ ਆਇਆ UK। ਯਕੀਨ ਕਰੋ ਕਿ ਜਿਹੜੇ ਉੱਥੇ ਦੇ ਸਾਡੇ ਮੇਜ਼ਬਾਨ ਸਨ, ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ। ਜਿੱਥੇ ਵੀ ਗਏ ਨਾ ਤੇ ਉੱਥੇ ਭੱਟ ਸਾਹਿਬ ਦੀ ਗੱਲ ਹੋਈ, ਪੰਜਾਬੀ ਯੂਨੀਅਨ ਦੀ ਗੱਲ ਹੋਈ ਹੈ। ਫਿਰ ਜਾਂ ਫਿਰ ਤਾਂ ਉੱਥੇ ਜ਼ਿਕਰ ਜਦੋਂ ਪੰਜਾਬੀ ਦੇ ਹਵਾਲੇ ਨਾਲ ਹੋਇਆ ਤੇ ਇਲਿਆਸ ਘੁੰਮਣ ਦੀ ਗੱਲ ਹੋਈ ਹੈ, ਬਾਬੇ ਨਜਮੂ ਦੀ ਗੱਲ ਹੋਈ ਹੈ। ਫਿਰ ਤੁਸੀਂ ਵੇਖੋ ਕਿ ਸਾਡੇ ਮੇਰੇ ਵਾਸਤੇ ਤੇ ਨੌਜਵਾਨ ਹੀ ਨੇ, ਜ਼ਾਹਿਦ ਹਸਨ ਦੀ ਗੱਲ ਹੋਈ ਹੈ। ਤੇ ਮੈਂ ਸਮਝਣਾ ਕਿ ਉੱਥੇ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਅਰਸ਼ਾਦ ਮਲਿਕ ਸਾਹਿਬ ਨੇ ਜਿਵੇਂ ਦੱਸਿਆ ਨਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ, ਤੇ ਅਸੀਂ ਵੀ ਉਹਨਾਂ ਨਾਲ ਇਵੇਂ ਹੀ ਪਿਆਰ ਕਰਦੇ ਹਾਂ ਕਿ ਇਹਨਾਂ ਦਾ ਮੈਨੂੰ ਪਰਸੋਂ ਰਾਤ ਨੂੰ ਫੋਨ ਆਇਆ ਕਿ ਕੈਫੀ ਸਾਹਿਬ ਕਰਾਚੀੋਂ ਆ ਗਏ ਜੇ। ਮੈਂ ਕਿਹਾ ਜੀ ਮੈਂ ਆ ਗਿਆ, ਮੈਂ ਚਿਸ਼ਤੀ ਹੀ ਹਾਂ। ਕਹਿੰਦਾ ਜੀ ਮੇਰੀ ਕਿਤਾਬ ਦਾ ਫੰਕਸ਼ਨ ਹੈ ਪੰਜਾਬ ਹਾਊਸ ਵਿੱਚ, ਤੇ ਉਸ ਤੋਂ ਬਾਅਦ ਆਈ ਹੈ ਮੇਰੇ ਕੋਲੇ ਜਿਹੜਾ ਹੈ ਨਾ ਇਹਨਾਂ ਨੇ ਪੋਸਟ ਭੇਜੀ, ਤੇ ਮੈਂ ਇਸ ਪੋਜੀਸ਼ਨ ਵਿੱਚ ਨਹੀਂ ਸਕ। ਮੈਂ ਪ੍ਰੋਗਰਾਮ ਸਾਕੀ ਸਾਹਿਬ ਬੈਠੇ ਨੇ, ਦੋਸਤ ਨੇ, ਇਹਨਾਂ ਨੇ ਵੀ ਮੈਸੇਜ ਕੀਤਾ ਸੀ, ਤੇ ਮੈਂ ਮਤਲਬ ਇੱਕ ਪੋਸਟਪੋਨ ਕੀਤਾ ਸੀ ਕਿ ਮੈਂ ਸਫ਼ਰ ਨਹੀਂ ਕਰ ਸਕਦਾ। ਲੇਕਿਨ ਜਦੋਂ ਇਹਨਾਂ ਦੀ ਕਾਲ ਆਈ ਹੈ ਨਾ, ਤੇ ਉਸ ਤੋਂ ਬਾਅਦ ਮੈਂ ਬੱਚੇ ਨੂੰ ਕਿਹਾ ਕਿ ਮੇਰਾ ਇੱਕ ਸੂਟ ਇੱਕ ਛਾਪਰ 'ਚ ਪਾ ਦਿਓ, ਤੇ ਮੈਂ ਚੱਲਿਆ। ਹੁਣ ਨਹੀਂ ਰਹਿ ਸਕਦਾ ਕਿ ਐਸਾ ਸੱਜਣ ਹੈ, ਐਸਾ ਮਿੱਤਰ ਹੈ ਕਿ ਜਦੋਂ ਉਹ ਕਿਸੇ ਜਗ੍ਹਾ ਤੇ ਜਿਹੜੇ ਬੁਲਾਏ, ਬਾਹਰ ਨਾ ਵੀ ਤੁਸੀਂ ਬੁਲਾਓ, ਪੰਜਾਬੀ ਦਾ ਕੋਈ ਪ੍ਰੋਗਰਾਮ ਹੋਵੇ, ਉਹ ਪਹੁੰਚ ਜਾਂਦੇ ਨੇ। ਤੇ ਹੁਣ ਉਹਦੀ ਕਿਤਾਬ ਦਾ ਫੰਕਸ਼ਨ ਹੈ, ਤੇ ਫਿਰ ਤਾਂ ਜਾਣਾ ਬਣਦਾ ਹੈ ਨਾ। ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੋਸਟ ਭੇਜੀ, ਤੇ ਨਾਲ ਹੀ ਦੂਸਰੀ ਸੀ ਸਾਰੇ ਸੈਸ਼ਨ। ਹਫੀਜ਼ ਤਾਇਬ ਸਾਹਿਬ ਸਾਡੇ ਮੁਰਸ਼ਿਦ ਨੇ, ਅਲਹਮਦੁਲਿਲਾ ਜੀ। ਅਸੀਂ ਉਹਨਾਂ ਨਾਲ ਮਤਲਬ ਮੈਂ ਮੁਸ਼ਾਇਰੇ ਵੀ ਪੜ੍ਹੇ ਨੇ, ਤੇ ਖਾਸ ਤੌਰ ਤੇ ਕਿ ਉਹਨਾਂ ਦੀ ਮੁਹੱਬਤ ਜਿਹੜੀ ਹੈ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਅਪਣਾਈ ਮੁਹੱਬਤ ਸੀ। ਮੈਂ ਤਾਂ ਅੱਗੇ ਆਂਦੇ ਪੁੱਛਿਆ ਅਲੀ ਬਾਬਰ ਨੂੰ, ਮੈਂ ਕਿਹਾ ਨੁਮਾਨ ਨਹੀਂ ਆਇਆ, ਤੇ ਆਪਣਾ ਰਿਆਜ਼ ਸਾਹਿਬ ਆਏ ਨੇ, ਤੇ ਸਾਨੂੰ ਸਾਡੇ ਵਾਸਤੇ ਇਵੇਂ ਹੀ ਨਜ਼ਰ ਆ ਰਹੇ ਕਿ ਜਨਾਬ ਬਲਕਿ ਤਾਇਬ ਸਾਹਿਬ ਦੇ ਸਾਡੇ ਕੋਲੇ ਇੱਕ ਬੈਠੇ ਨੇ, ਉਹਨਾਂ ਦੇ ਸੱਜਣ, ਤੇ ਬਹੁਤ ਖੁਸ਼ੀ ਹੋਈ। ਫਿਰ ਦੂਸਰਾ ਅਮੀਨ ਮਲਿਕ ਦੇ ਹਵਾਲਾ ਵੀ ਸੀ, ਤੇ ਇਸ ਵਾਸਤੇ ਤੇ ਹਾਜ਼ਰ ਹੋ ਗਏ, ਤੇ ਸਾਡੀ ਹਾਜ਼ਰੀ ਕਬੂਲ ਕਰੋ। ਤੇ ਮਲਿਕ ਸਾਹਿਬ ਨੂੰ ਮੁਬਾਰਕਾਂ ਪਹਿਲੇ ਹੀ ਬੜੀਆਂ ਦਿੱਤੀਆਂ ਨੇ, ਤੇ ਹੋਰ ਮੁਬਾਰਕਬਾਦਾਂ। ਤੇ ਦੂਸਰਾ ਹੈ ਕਿ ਮਲਿਕ ਸਾਹਿਬ ਜਿਹੜਾ ਅਦਬੀ ਜਿਹੜਾ ਹੈ ਇਹਨਾਂ ਦਾ ਚੱਲ ਰਿਹਾ, ਉਹ ਤਾਂ ਚੱਲ ਰਿਹਾ ਨਾ ਜੀ। ਤੇ ਮੈਂ ਸੋਚ ਰਿਹਾ ਸੀ ਅੱਜ ਮਲਿਕ ਸਾਹਿਬ ਖਾਲੀ ਹੱਥ ਆਏ ਨੇ, ਇਹ ਕੁਝ ਹੋਰ ਹਵਾਲੇ ਨਾਲ ਵੀ ਮਸ਼ਹੂਰ ਨੇ। ਅੱਛਾ, ਉਹ ਅੱਜ ਮੈਨੂੰ ਲੱਗਦਾ ਭੁੱਲ ਗਏ ਨੇ ਨਾ ਜੀ। ਨਹੀਂ ਤੇ ਕਿਵੇਂ ਹੋ ਸਕਦਾ ਕਿ ਇਹ ਨਹੀਂ, ਉਹ ਤਾਂ ਫਿਰ ਇਹਨਾਂ ਨੇ ਕਰ ਦਿੱਤਾ। ਅੱਛਾ, ਤੇ ਦੂਸਰੀ ਇੱਕ ਗੱਲ ਹੈ ਕਿ ਹੁਣ ਅਰਸ਼ਾਦ ਮਲਿਕ ਸਾਹਿਬ ਸਿਰਫ ਲਹਿੰਦੇ ਪੰਜਾਬ ਵਿੱਚ ਨਹੀਂ ਰਹਿ ਗਏ, ਇਹਨਾਂ ਦੀਆਂ ਚੜ੍ਹਦੇ ਪੰਜਾਬ ਵਿੱਚ ਵੀ ਧੁੰਮਾਂ ਨੇ ਜੀ। ਉੱਥੇ ਜਨਾਬ ਅਲੀ ਅਖਬਾਰਾਂ ਰਸਾਲਿਆਂ ਵਿੱਚ ਵੀ ਛਪ ਰਹੇ ਨੇ।
ਇਹਨਾਂ ਦੀਆਂ ਗਜ਼ਲਾਂ ਉੱਥੇ ਵੀ ਮੈਂ ਮਤਲਬ ਪੜ੍ਹੀਆਂ ਜਾਂਦੀਆਂ ਨੇ ਤੇ ਇਸ ਵਾਸਤੇ ਜੀ ਬਹੁਤ ਬਹੁਤ ਵਧਾਈਆਂ ਤੇ ਬਹੁਤ ਮਿਹਰਬਾਨੀ ਕਿ ਤੁਸੀਂ ਮਤਲਬ ਇਹ ਪੰਜਾਬੀ ਨਾਲ ਇਸ ਤਰ੍ਹਾਂ ਜੁੜੇ ਹੋਏ ਤੇ ਇਸੇ ਤਰ੍ਹਾਂ ਪੰਜਾਬੀ ਨਾਲ ਜਿੰਨੇ ਵੀ ਸੱਜਣ ਜੁੜੇ ਨੇ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਕੈਫੀ ਸਾਹਿਬ ਖੈਰ ਹੋਵੇ ਤਕਰੀਬ ਨੂੰ ਰੌਣਕ ਬਖਸ਼ੀ ਜਨਾਬ ਖਾਲਿਦ ਇਜਾਜ਼ ਮੁਫਤੀ ਸਾਹਿਬ ਤੁਹਾਡਾ ਵੀ ਸ਼ੁਕਰੀਆ ਔਰ ਇਸ ਤੋਂ ਬਾਅਦ ਸੈयद ਆਬਦ ਗਿਲਾਨੀ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜਾਵੇਦ ਆਫਤਾਬ ਸਾਹਿਬ ਵੀ ਤਸ਼ਰੀਫ ਫਰਮਾ ਨੇ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਖੈਰ ਹੋਵੇ ਅੱਛਾ ਜੀ ਮਕਤਬਾ ਸ਼ਾਫੀ ਵੱਲੋਂ ਮਲਕ ਇਰਸ਼ਾਦ ਸਾਹਿਬ ਵਾਸਤੇ ਕੀਲ ਸ਼ਾਫੀ ਅਦਬੀ 골ਡ ਮੈਡਲ ਹੈ ਇਹ ਜਨਾਬ ਪੇਸ਼ ਕਰਨਗੇ ਸ਼ਾਫੀ ਸਾਹਿਬ ਔਰ ਜਨਾਬ ਸੈयद ਆਬਦ ਗਿਲਾਨੀ ਸਾਹਿਬ ਤੁਸੀਂ ਵੀ ਆ ਜਾਓ ਨਾਲ ਮਲਕ ਇਰਸ਼ਾਦ ਸਾਹਿਬ ਤੁਸੀਂ ਆਓ ਜੀ ਜ਼ਰਾ ਮੈਦਾਨ ਵਿੱਚ ਇੱਥੇ ਆ ਜਾਓ ਮਤਲਬ ਤੁਸੀਂ ਤਸ਼ਰੀਫ ਲਿਆਓ ਉਹਨਾਂ ਨੂੰ ਅਗਲੇ ਵਾਰ ਤੇ ਉਠਾ ਲਾਂਗੇ ਕਿਹਦੇ ਹੁਣ ਤੁਸੀਂ ਆਓ ਜੀ ਬਿਸਮਿਲ੍ਲਾ ਜੀ ਸ਼ਾਹ ਜੀ ਆਓ ਥੋੜਾ ਦਰਮਿਆਨ ਚ ਹੋਵੋ ਜ਼ਰਾ ਉਹਦੇ ਸਾਹਮਣੇ ਹੋ ਜਾਓ जाबी भाई ਲਓ ਜੀ ਤੁਸੀਂ ਤਾਲੀਆਂ ਵਜਾ ਦਿਓ ਤੁਸੀਂ ਲਓ ਜੀ ਇਸ ਤੋਂ ਬਾਅਦ ਇੱਕ ਹੋਰ 골ਡ ਮੈਡਲ ਮਲਕ ਇਰਸ਼ਾਦ ਸਾਹਿਬ ਵਾਸਤੇ ਜਨਾਬ ਬਖਤਿਆਰ ਅਲੀ ਸਿਆਲ ਸਾਹਿਬ ਵੱਲੋਂ ਆਓ ਜੀ ਮੁਦੱਸਰ ਇਕਬਾਲ ਭੱਟ ਸਾਹਿਬ ਸਰ ਤੁਸੀਂ ਵੀ ਆਓ ਨਾਲ ਵਾਹ ਜੀ ਵਾਹ ਤਮਗਾ अदब किताब कबीले वालों क्या बात है आओ जी तशरीफ रखो जी हाँ बहुत शुक्रिया मेहरबानी तशरीफ रखो जी अजान हो ले बस फिर जसलीम साहब गल करनी ठीक मकसूद में ਮਕਸੂਦ ਬਣਾ ਸੀ ਜਸਲੀਮ ਤੇ ਇਹ ਵੀ ਲੱਕੀ ਗਾਸੀ ਅਸਰ ਸਦੀਕ ਲੈ ਲਓ ਉਹ ਬੱਚਾ ਸਾਹਮਣੇ ਬਸ ਮੁਬਾਰਕ ਆਪ ਦੇ ਦੇ ਠੀਕ ਛੋਟਾ सल्लल्लाहु अला हबीबिही मुहम्मद व आलिहि व अस्हाबिहि वसल्लम मलिक इरशाद साहब अपनी किताब उमरा ते एक विछोड़े दे विच लिखदे ने कि मैं ते हथ भी जोड़े सी मैं ते हथ भी जोड़े सी रिश्ते तू ही तोड़े सी मैं ते हथ भी जोड़े सी रिश्ते तू ही तोड़े सी सुपने विच भी मिलिया ना सुपने विच भी मिलिया ना उमरा तीक विछोड़े सी ਹੁਣ जनाब मैं मुबारक देने वास्ते गुजारिश करना मकसूद अहमद मिनहाज साहब तुसी आओ और मलिक इरशाद साहब ਨੂੰ ਮੁਬਾਰਕਬਾਦ ਦਿਓ ਤਾਲੀਆਂ ਨਾਲ ਮਹਿਮਾਨ ਦਾ ਇਸਤਕਬਾਲ ਕਰੋ ਮਕਸੂਦ ਅਹਿਮਦ ਮਿਨਹਾਜ ਸਾਹਿਬ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਸਾਰੇ ਦੋਸਤਾਂ ਨੂੰ ਮਲਕ ਸਾਹਿਬ ਦੀ ਜਿਹੜੀ ਕਿਤਾਬ ਹੈ ਨਾ ਉਮਰਾ ਤੀਕ ਵਿਛੋੜੇ ਜਦੋਂ ਮੈਂ ਇਹਦੇ ਪਿੱਛੇ ਇਸ ਨਾਂ ਦੇ ਪਿੱਛੇ ਦਰਦ ਦੇਖਣਾ
ਤੇ ਮੇਰਾ ਦਿਲ ਕਰਦਾ ਹੈ ਜਿਵੇਂ ਲਹਿੰਦੇ ਪੰਜਾਬ ਦੇ ਨਾ ਐਵੇਂ ਚੜ੍ਹਦੇ ਪੰਜਾਬ ਦੇ ਇੱਕ ਸ਼ਾਇਰ ਨੇ, ਚੜ੍ਹਦੇ ਪੰਜਾਬ ਦੇ, ਤੇ ਉਹਨਾਂ ਨਾਲ ਤਸ਼ਬੀਹ ਦਿਆਂ ਕਿ ਇਹ ਸਾਡੇ ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਬਟਾਲਵੀ ਨੇ, ਕਿਉਂਕਿ ਇਹਦੇ ਪਿੱਛੇ ਮੈਨੂੰ ਨਾ ਉਹਨਾਂ ਦਾ ਦਰਦ ਮਹਿਸੂਸ ਹੋ ਰਿਹਾ ਇਸ ਤਰ੍ਹਾਂ। ਠੀਕ ਹੈ, ਤੇ ਇੱਥੇ ਤਾਂ ਜਿਹੜੇ ਨੇ ਮਾਸ਼ਾਅੱਲਾ ਪੰਜਾਬ ਨੇ ਰੌਣਕ ਲਾਈ ਹੈ, ਪੰਜਾਬੀਆਂ ਨੇ ਵੀ ਰੌਣਕ ਲਾਈ ਹੋਈ ਹੈ। ਇਸ ਲਈ ਹੌਸਲਾ ਅਫਜ਼ਾਈ ਬੜੀ ਜ਼ਰੂਰੀ ਹੈ। ਸਾਡੇ ਇੱਕ ਹੌਸਲਾ ਅਫਜ਼ਾਈ ਤੋਂ ਯਾਦ ਆ ਗਿਆ, ਮੈਨੂੰ ਇੱਕ ਸ਼ਖਸੀਅਤ ਇੱਥੇ ਤਸ਼ਰੀਫ ਫਰਮਾ ਨੇ। ਸਾਡੇ ਇੱਕ ਟੀਚਰ ਸਨ ਬੜੇ ਮੁਹਤਰਮ ਸਿਆਲ ਸਾਹਿਬ, ਉਹਨਾਂ ਦੇ ਫਰਜ਼ੰਦ ਇੱਥੇ ਮੌਜੂਦ ਨੇ। ਸਾਡੇ ਕੋਟਰਾ ਲੋਕੇਸ਼ਨ ਦੇ ਵਿੱਚ ਜ਼ਿਆਦਾ ਰਿਵਾਜ ਸਾਡੇ ਪਹਿਲੇ ਇਸ ਤਰ੍ਹਾਂ ਹੀ ਸੀ, ਜਦੋਂ ਅਸੀਂ ਛਠੀ ਵਿੱਚ ਜਾਂਦੇ ਸੀ ਨਾ ਉਦੋਂ ਇੰਗਲਿਸ਼ ਸ਼ੁਰੂ ਹੁੰਦੀ ਸੀ, ABC। ਅਸੀਂ ਕੁਝ 2-3 ਦੋਸਤ ਹਾਂ, ਅਸੀਂ ਉੱਥੇ ਇੱਕ ਫੈਸਲ ਆਈਡੀਅਲ ਹਾਈ ਸਕੂਲ ਇੰਗਲਿਸ਼ ਮੀਡੀਅਮ ਸਕੂਲ ਸੀ, ਉੱਥੋਂ ਦੇ ਪੜ੍ਹੇ ਸਾਂ। ਜਿਸ ਦਿਨ ਪਹਿਲੇ ਦਿਨ ਐਡਮਿਸ਼ਨ ਹੋਇਆ, ਉੱਥੇ ਇੱਕ ਰਜਿਸਟਰ ਸੀ ਤੇ ਉਹਦੇ ਤੇ ਨਾ ਇੱਕ ਲੜਕੀ ਦੀ ਤਸਵੀਰ ਬਣੀ ਹੋਈ। ਹੁਣ ਸਾਨੂੰ ਇੰਨੀ ਕੁ ਆਉਂਦੀ ਸੀ, ਮੈਂ ਨਾ ਉਹਦੇ ਨੀਚੇ ਲਿਖ ਦਿੱਤਾ ਸ਼ੀ ਇਜ਼ ਵੈਰੀ ਬਿਊਟੀਫੁਲ ਗਰਲ। ਜੀ ਨਾਲ ਉੱਥੇ ਹੁਣ ਸਿਆਲ ਸਾਹਿਬ ਦੀ ਕਲਾਸ ਹੋਵੇ, ਨਾਲ ਮੇਰੇ ਇੱਕ ਹੋਰ ਦੋਸਤ ਬੈਠਾ, ਕਹਿੰਦਾ ਜਨਾਬ ਤੇਰੀ ਅੱਜ ਖੈਰ ਨਹੀਂ, ਅੱਜ ਪਹਿਲਾ ਦਿਨ ਹੈ, ਅੱਜ ਛਿੱਤਰ ਹੀ ਪੈਣਗੇ। ਲੇਕਿਨ ਉਹਨਾਂ ਦੇ ਸਾਹਮਣੇ ਜਦੋਂ ਰਜਿਸਟਰ ਆਇਆ, ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਇਹ ਕਿਹਨੇ ਲਿਖਿਆ। ਮੈਂ ਵੀ ਹੌਸਲਾ ਕਰਕੇ ਕਹਤਾ ਸਰ ਜੀ ਮੈਂ ਲਿਖਿਆ। ਉਹਨਾਂ ਨੇ ਸ਼ਾਬਾਸ਼ ਦਿੱਤੀ, ਔਰ ਉਸ ਸ਼ਾਬਾਸ਼ ਨੇ ਫਿਰ ਸਾਨੂੰ ਖਲੋਣ ਨਹੀਂ ਦਿੱਤਾ, ਫਿਰ ਅਸੀਂ ਲੱਗੇ ਹੀ ਗਏ ਹਾਂ। ਤੇ ਇਸ ਤਰ੍ਹਾਂ ਇਹਨਾਂ ਜਿਹੜੀ ਇਹਨਾਂ ਦੀ ਕਿਤਾਬ ਹੈ, ਅਸੀਂ ਇਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ, ਕਿਉਂਕਿ ਮੈਂ ਸ਼ਹਿਰਦਾਰ ਵੀ ਹਾਂ, ਇਹਨਾਂ ਦਾ ਮੁਹੱਲੇਦਾਰ ਵੀ ਹਾਂ, ਮੇਰੇ ਹਮਸਾਏ ਵੀ ਨੇ। ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ, ਇਹਨਾਂ ਦੀ ਮਿਹਨਤ ਨੂੰ। ਅਸੀਂ ਦੁਆ ਕਰਨੇ ਹਾਂ ਕਿ ਅੱਲਾਹ ਤਾਲਾ ਇਹਨਾਂ ਨੂੰ ਮਜ਼ੀਦ ਤਰੱਕੀ ਦੇ, ਔਰ ਇਹ ਮਜ਼ੀਦ ਸਾਲਾਨਾ ਕਿਤਾਬਾਂ ਇਹਨਾਂ ਦੀਆਂ ਆਉਂਦੀਆਂ ਰਹਿਣ। ਅੱਲਾਹ ਹਾਫਿਜ਼। ਬਹੁਤ ਸ਼ੁਕਰੀਆ, ਮਿਹਰਬਾਨੀ। ਮਕਸੂਦ ਮਿਨਹਾਜ ਸਾਹਿਬ ਗੱਲ ਕਰ ਰਹੇ ਸੀ, ਔਰ ਇਸ ਤੋਂ ਬਾਅਦ ਮੈਂ ਅਮਜਦ ਸਲੀਮ ਸਾਹਿਬ ਨੂੰ ਗੁਜ਼ਾਰਿਸ਼ ਕਰਨਾ ਕਿ ਤੁਸੀਂ ਆਓ ਔਰ ਉਸਤਾਦ ਜੀ ਜਨਾਬ ਮਲਕ ਇਰਸ਼ਾਦ ਸਾਹਿਬ ਬਾਰੇ ਆਪਣੇ ਵਿਚਾਰ ਸਾਂਝੇ ਕਰੋ। जनाब अमजद सलीम साहब। जी अस्सलाम वालेकुम सब दोस्तों को। ਮਲਕ ਸ਼ਾਹ ਸਾਹਿਬ ਮੈਂ ਇਹਨਾਂ ਦਾ ਸ਼ਾਗਿਰਦ ਹਾਂ, ਔਰ ਇਹਨਾਂ ਦੇ ਕੋਲ ਕਲਾਸਿਸ ਮੈਂ ਲਈਆਂ ਨੇ 2002 ਤੋਂ ਲੈ ਕੇ 2004 ਤੱਕ। ਤੇ ਇਹਨਾਂ ਦੀ ਅੱਬੀ ਖਿਦਮਾਤ ਮਾਸ਼ਾਅੱਲਾ ਕੋਟਰਾ ਐਡੀਸ਼ਨ ਦੇ ਵਿੱਚ ਸਾਰੇ ਲੋਕ ਇਹਨਾਂ ਨੂੰ ਬੜਾ ਮਾਸ਼ਾਅੱਲਾ ਇੱਕ ਅੱਛੇ ਤਰੀਕੇ ਨਾਲ ਜਾਣਦੇ ਨੇ। ਔਰ ਇਹ ਮਾਜ਼ਦ ਮੇਰਾ ਗਲਾ ਸਾਹਿਬ, ਔਰ ਇਹ ਜਿਹੜਾ ਪੰਜਾਬੀ ਇੱਕ ਸਫ਼ਰ ਹੈ ਇਹਨੂੰ ਲੈ ਕੇ ਚੱਲ ਰਹੇ ਨੇ ਬਹੁਤ ਅੱਛੇ ਤਰੀਕੇ ਨਾਲ ਕੋਟਰਾ ਐਡੀਸ਼ਨ ਦੇ ਵਿੱਚ। ਹਰ ਮੌਕੇ ਤੇ ਹਰ ਪ੍ਰੋਗਰਾਮ ਨੂੰ ਬੜੇ ਅੱਛੇ ਤਰੀਕੇ ਨਾਲ ਲੀਡ ਕਰਦੇ ਨੇ ਮਾਸ਼ਾਅੱਲਾ, ਔਰ ਇੱਕ ਕੋਟਰਾ ਐਡੀਸ਼ਨ ਦੀ ਸ਼ਾਨ ਨੇ, ਔਰ ਇਹ ਪੰਜਾਬ ਦੇ ਇਸ ਸਫ਼ਰ ਨੂੰ ਲੈ ਕੇ ਚੱਲ ਰਹੇ ਨੇ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਖੈਰ ਹੋਵੇ, ਸਲਾਮਤ ਰਹੋ ਜਨਾਬ ਤੁਸੀਂ। ਮਲਕ ਇਰਸ਼ਾਦ ਸਾਹਿਬ ਸ਼ਾਇਰ ਚੰਗੇ ਨੇ, ਔਰ ਨਿੱਕੀ ਬਹਿਰ ਦੇ ਵਿੱਚ ਲਿਖਣਾ ਬੜਾ ਔਖਾ ਕੰਮ ਹੈ। ਇਹ ਉਸਤਾਦ ਜਿਹੜੇ ਨੇ ਉਹ ਬੜਾ ਅੱਛੀ ਤਰ੍ਹਾਂ ਸਮਝਦੇ ਨੇ। ਔਰ ਮੈਂ ਇੱਕ ਇਹਨਾਂ ਦੀ ਚੀਜ਼ ਪੇਸ਼ ਕਰਨਾ, ਜਰਾ ਇਹਨਾਂ ਦਾ ਕੰਮ ਵੇਖਣਾ। ਲਿਖਦੇ ਨੇ ਕਿ ਆਪਣੀ ਅੱਖ ਕਾਬੂ ਰੱਖ। ਪਹਿਲਾ ਮਿਸਰਾ ਜੇ ਆਪਣੀ ਅੱਖ ਕਾਬੂ ਰੱਖ, ਦੂਜਾ ਮਿਸਰਾ ਹੈ ਕਾਬੂ ਰੱਖ, ਤੇ ਫਿਰ ਲਿਖਦੇ ਨੇ ਤੇਰੇ ਬਿਨ ਮੈਂ ਕੱਖ, ਚੰਗਿਆਂ ਨੂੰ ਸੀਸਾ ਲੱਖ, ਜੁੜ ਕੇ ਰਹਿ ਹੋ ਨਾ ਵੱਖ, ਔਰ ਸੱਚਿਆਂ ਦੀ ਮਾਰੋ ਪੱਖ, ਵਾਹ ਸਜਣਾ ਤੇਰੀ ਦਖ, ਨੇਕੀ ਦਾ ਜ਼ਾਇਕਾ ਚੱਖ। ਇਹ ਇਹਨਾਂ ਨੇ ਬੜਾ ਅੱਛਾ ਕੰਮ ਇਹਨਾਂ ਦਾ, ਔਰ ਨਿੱਕੀ ਬਹਿਰ ਚ ਉਹਨਾਂ ਨੇ ਲਿਖਿਆ। ਜ਼ਾਹਿਰ ਸਾਹਿਬ ਤੁਹਾਨੂੰ ਬਹੁਤੀ ਸਮਝ ਆਈ? ਅੱਛਾ ਚਲੋ ਖੈਰ ਹੋ। ਤੇ ਮੈਂ ਜਨਾਬ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਕਰਾਂਗਾ ਸਾਡੇ ਮਿੱਤਰ ਜਨਾਬ ਅਜ਼ਹਰ ਸਦੀਕ ਸਾਹਿਬ ਨੂੰ, ਤੁਸੀਂ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ। ਤਾਲੀਆਂ ਨਾਲ ਇਸਤਕਬਾਲ ਕਰੋ ਜਰਾ ਅਜ਼ਹਰ ਸਦੀਕ ਸਾਹਿਬ। बिस्मिल्लाहिर्रहमानिर्रहीम। अस्सलाम वालेकुम। मैं जी ना ते पढ़िया लिखिया वा ते मलक साहब की सोबत च बह के इत्थे इन्हां नाल एक दो प्रोग्राम आए लाहौर, ते माशाअल्लाह इन्ना मजा आया ते पंजाबी नाल इन्नी मुहब्बत हो गई कि हुण कोई भी प्रोग्राम हुंदा है
ਤੇ ਸਭ ਤੋਂ ਪਹਿਲਾਂ ਮੈਂ ਗਿਲਮਾ ਸਰ ਜੀ ਚਲੋ ਜੀ ਆਪਾਂ ਪ੍ਰੋਗਰਾਮ ਕਰਨਾ ਹੈ। ਤੇ ਉਸ ਤੋਂ ਬਾਅਦ ਇਲਿਆਸ ਘੁੰਮਣ ਸਾਹਿਬ, ਇਹਨਾਂ ਨੂੰ ਵੇਖ ਕੇ ਤੇ ਮੈਨੂੰ ਹੋਰ ਸ਼ੌਕ ਪੈਦਾ ਹੋਇਆ। ਕੋਈ ਪ੍ਰੋਗਰਾਮ ਐਸਾ ਨਹੀਂ ਹੁੰਦਾ ਦੌਰ ਦੇ ਵਿੱਚ, ਜਿਹੜਾ ਪ੍ਰੋਗਰਾਮ ਹੋਵੇ ਆਪਣਾ ਉੱਥੇ ਅਸੀਂ ਲਾਜ਼ਮੀ ਚਾਹੀਦਾ ਧੋਤੀ ਬਣ ਲਈ ਦੀਆਂ ਆਪਣਾ ਸਾਰਾ ਕਰਕੇ ਨਾ, ਤੇ ਬਹੁਤ ਮਜ਼ਾ ਆਉਂਦਾ। ਤੇ ਬੱਟ ਸਾਹਿਬ ਦੀ ਮੁਹੱਬਤ ਤੇ ਇਹਨਾਂ ਦਾ ਬਹੁਤ ਮਸ਼ਕੂਰ ਅਸੀਂ ਕਿ ਇਹਨਾਂ ਨੇ ਮਾਸ਼ਾਅੱਲਾ ਨਾ ਪੰਜਾਬੀਆਂ ਨੂੰ ਬੜਾ ਉੱਤੇ ਪਹੁੰਚਾਤਾ ਹੈ। ਤੇ ਅੱਲਾਹ ਤਾਲਾ ਇਹਨਾਂ ਨੂੰ ਤੰਦਰੁਸਤੀ ਦੇਵੇ, ਇਹ ਮੇਰੇ ਬਜ਼ੁਰਗਾਂ ਨੂੰ, ਇਹ ਮੇਰੇ ਵੱਡਿਆਂ ਨੂੰ, ਇਹ ਸਾਨੂੰ ਪਿੱਛੇ ਲਾਈ ਰੱਖਣ ਤੇ ਅਸੀਂ ਇਨਸ਼ਾਅੱਲਾ ਇਹਨਾਂ ਦੇ ਨਾਲ ਹਰ ਜਗ੍ਹਾ ਤੇ ਤਿਆਰ ਆ। ਅਸਲਾਮ ਅਲੈਕੁਮ। ਬਹੁਤ ਸ਼ੁਕਰੀਆ, ਮਿਹਰਬਾਨੀ। ਮਲਿਕ ਇਰਸ਼ਾਦ ਸਾਹਿਬ, ਉਮਰਾਂ ਤੀਕ ਵਿਛੋੜੇ, ਇਹਦੇ ਵਿੱਚ ਲਿਖਦੇ ਨੇ ਕਿ ਚੱਲਿਓ ਕਿਸੇ ਆਬਾਦੀ ਦਾ, ਨਾ ਸੋਚੋ ਬਰਬਾਦੀ ਦਾ। ਚੱਲਿਓ ਕਿਸੇ ਆਬਾਦੀ ਦਾ, ਨਾ ਸੋਚੋ ਬਰਬਾਦੀ ਦਾ, ਸਾਥ ਕਦੇ ਵੀ ਦਈਏ ਨਾ ਕਿਸੇ ਫਸਾਦੀ ਦਾ। ਰੱਬਾ ਕਾਸਾ ਭਰ ਦੇ ਤੂੰ ਆਪਣੇ ਹਰ ਫਰਿਆਦੀ ਦਾ, ਆਖਰ ਪੈਂਡਾ ਮੁੱਕੇਗਾ, ਆਖਰ ਪੈਂਡਾ ਮੁੱਕੇਗਾ, ਹਯਾਤੀ ਬੇਸਵਾਦੀ ਦਾ, ਹਰ ਥਾਂ ਰਸਤਾ ਰੋਕਾਂਗੇ ਦੁਸ਼ਮਣ ਦੀ ਉਸਤਾਦੀ ਦਾ। ਔਰ ਮੈਂ ਇਰਸ਼ਾਦ ਜੀ ਰਾਖਾ ਵਾਂ, ਮੈਂ ਇਰਸ਼ਾਦ ਜੀ ਰਾਖਾ ਵਾਂ ਇਸ ਧਰਤੀ ਸ਼ਹਿਜ਼ਾਦੀ ਦਾ। ਬਿਲਕੁਲ ਜਨਾਬ। ਔਰ ਇਹਨਾਂ ਸ਼ੇਰਾਂ ਦੇ ਨਾਲ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਬੜੇ ਪਿਆਰੇ ਮਿੱਤਰ ਅਵਾਮੀ ਇਤਿਹਾਦ ਪਾਰਟੀ ਦੇ ਸਾਡੇ